ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਉੱਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 18 ਤਰੀਕ ਆ ਅਤੇ ਦਿਨ ਜਿਹੜਾ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਆ। ਜੇ ਤੁਸੀਂ ਵੀ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਖਲ, ਬਿੰਦਰ ਧਾਲੀਵਾਲ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਅਗਰ ਖਬਰਾਂ ਵੱਲ ਆਈਏ ਤਾਂ ਸਭ ਤੋਂ ਪਹਿਲੀ ਖਬਰ ਜਿਹੜੀ ਆ, ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੂੰ ਇੰਪੀਚ ਕਰਨ ਦੇ ਲਈ ਜਿਹੜਾ ਹਾਊਸ ਆ ਉਹਦੇ ਵਿੱਚ ਵੋਟ ਪੈ ਸਕਦੀ ਆ। ਪਰ ਇਸ ਸਾਰੇ ਕਾਸੇ ਦੇ ਵਿੱਚ ਕਹਿੰਦੇ ਪਈ ਡੈਮੋਕ੍ਰੇਟਸ ਦੇ ਲਈ ਕੋਈ ਵਧੀਆ ਜਿਹੜਾ ਆਉਣ ਵਾਲਾ ਫਿਊਚਰ ਨਹੀਂ ਹੈਗਾ। ਰੀਸੈਂਟ ਪੋਲਸ ਜਿਹੜੀਆਂ CNN ਨੇ ਕੀਤੀਆਂ ਹੈਗੀਆਂ ਆ ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਜਿਹੜਾ ਅਪਰੂਵਲ ਰੇਟਿੰਗ ਆ ਉਹ 39% ਤੋਂ ਵੱਧ ਕੇ 45% ਹੋ ਗਿਆ ਹੈਗਾ। ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇੰਪੀਚਮੈਂਟ ਅਤੇ ਰਿਮੂਵਲ ਦੀ ਜਿਹੜੀ ਰੇਟਿੰਗ ਹੈਗੀ ਆ ਉਹ 52% ਤੋਂ ਘੱਟ ਕੇ 46% ਹੋ ਗਈ ਹੈਗੀ ਆ। ਸੋ ਦੋ ਜਿਹੜੇ ਡੈਮੋਕ੍ਰੇਟਿਕ ਕਾਂਗਰਸਮੈਨ ਹੈਗੇ ਆ ਉਹਨਾਂ ਨੇ ਆਲਰੇਡੀ ਇੰਪੀਚਮੈਂਟ ਦੇ ਉੱਤੇ ਜਿਹੜੀ ਹੈਗੀ ਆ ਹਾਂ ਕਰਨ ਤੋਂ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਨਾ ਕਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਲੱਗਦਾ ਵੀ ਨੈਂਸੀ ਪਲੋਸੀ ਨੇ ਜਿਹੜਾ ਕੁਛ ਮਹੀਨੇ ਪਹਿਲਾਂ ਜਿਹੜੀ ਇੱਕ ਗੱਲ ਕਹੀ ਸੀ ਵੀ ਸਾਨੂੰ ਉਦੋਂ ਤੱਕ ਇੰਪੀਚਮੈਂਟ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਦੋਨਾਂ ਪਾਸਿਆਂ ਦੀ ਪੂਰੀ ਸਪੋਰਟ ਨਾ ਹੋਵੇ। ਪਰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਯੂਕਰੇਨ ਨੂੰ ਲੈ ਕੇ ਜਿਹੜੀ ਇੱਕ ਵਿਸਲ ਬਲੋਅਰ ਵੱਲੋਂ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉੱਥੇ ਦੇ ਜਿਹੜੀ ਪ੍ਰੈਜ਼ੀਡੈਂਟ ਨਾਲ ਕਾਲ ਕੀਤੀ ਸੀ ਉਸ ਨੂੰ ਲੈ ਕੇ ਜਿਹੜਾ ਨੈਂਸੀ ਪਲੋਸੀ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਅਤੇ ਜਿਹੜੀ ਇੰਪੀਚਮੈਂਟ ਪ੍ਰੋਸੈਸ ਆ ਉਹ ਸ਼ੁਰੂ ਹੋਈ ਹੈਗੀ ਆ। ਸੋ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਕੀ ਅਸਰ ਹੁੰਦਾ ਆ। ਪਰ ਕਹਿੰਦੇ ਵੀ ਰਿਪਬਲਿਕਨ ਪਾਰਟੀ ਵੱਲੋਂ ਨਾ ਹੀ ਕੋਈ ਕਾਂਗਰਸਮੈਨ ਅਤੇ ਨਾ ਹੀ ਕੋਈ ਸੈਨੇਟਰ ਜਿਹੜਾ ਆ ਇੰਪੀਚਮੈਂਟ ਦੇ ਹੱਕ ਵਿੱਚ ਆਇਆ ਜੀ। ਇਨਫੈਕਟ ਜਿੱਦਾਂ ਤੁਸੀਂ ਦੱਸਿਆ ਵੀ ਡੈਮੋਕ੍ਰੇਟ ਪਾਰਟੀ ਦੇ ਕਹਿੰਦੇ 2 ਤੋਂ ਲੈ ਕੇ 4 ਜਿਹੜੇ ਰਿਪਰੈਜ਼ੈਂਟੇਟਿਵ ਨੇ ਹਾਊਸ ਦੇ ਮੈਂਬਰਸ ਨੇ ਉਹ ਇੰਪੀਚਮੈਂਟ ਦੇ ਖਿਲਾਫ ਜਿਹੜੇ ਜਾ ਸਕਦੇ ਨੇ। ਖਾਸ ਕਰਕੇ ਉਹ ਜਿੱਥੇ ਕਿ ਜਿਹੜੇ ਕਾਫੀ ਕੰਜ਼ਰਵੇਟਿਵ ਜੇ ਕਹਿ ਲਓ ਵੀ ਇਲਾਕਾ ਜਿਹੜਾ ਉਹ ਹੈਗਾ ਜਿੱਦਾਂ ਮਿਨੇਸੋਟਾ ਵਾਲੇ ਅਤੇ ਹੋਰ ਜਿਹੜੇ ਉਹ ਹੈਗੇ। ਸੋ ਜਿਹੜੇ ਰਿਪਬਲਿਕਨਸ ਆ ਮਾਈਨੋਰਟੀ ਦੇ ਵਿੱਚ ਸੀਗੇ ਹਾਊਸ ਦੇ ਵਿੱਚ, ਉਹ ਹਮੇਸ਼ਾ ਤੋਂ ਜਿਹੜਾ ਉਹ ਆਖਦੇ ਰਹੇ ਵੀ ਇਹਨਾਂ ਦੇ ਨਾਲ ਜਿਹੜਾ ਡਿਊ ਪ੍ਰੋਸੈਸ ਜਿਹੜਾ ਉਹ ਨਹੀਂ ਹੋਇਆ, ਮਾਈਨੋਰਟੀ ਨੂੰ ਜਿਹੜਾ ਬਿਲਕੁਲ ਬਰਾਬਰ ਦਾ ਜਿਹੜਾ ਮੌਕਾ ਆ ਉਹ ਨਹੀਂ ਮਿਲਿਆ। ਜਿਹੜੇ ਇਸ ਟਾਈਮ ਇਹ ਵੀ ਚੀਜ਼ ਹਰਜੋਤ ਸਿੰਘ ਜੀ ਸਾਹਮਣੇ ਹੈਗੀ ਆ ਵੀ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਹ ਹੁਣ ਗੱਲ ਜਿਹੜੀ ਉਹ ਕਹਿ ਰਹੇ ਸ਼ੁਰੂ ਤੋਂ ਹੀ ਕਹਿ ਰਹੇ ਆ ਵੀ ਕਈ ਜਿਹੜੇ ਡੈਮੋਕ੍ਰੇਟਸ ਆ ਵੀ ਉਹਨਾਂ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਇਹ ਸਹੁੰ ਖਾ ਲਈ ਸੀ ਵੀ ਅਸੀਂ ਜਿਹੜੇ ਆ ਰਾਸ਼ਟਰਪਤੀ ਟਰੰਪ ਨੂੰ ਇੰਪੀਚ ਕਰਨਾ ਹੈ। ਅਤੇ ਓਵਰਆਲ ਇਸ ਚੀਜ਼ ਨੂੰ ਤਾਂ ਜਿਹੜੀ ਨੈਂਸੀ ਪਲੋਸੀ ਸ਼ੁਰੂ ਤੋਂ ਉਹ ਕਾਫੀ ਪੁਸ਼ਬੈਕ ਕਰਦੀ ਰਹੀ ਅਤੇ ਕਹਿੰਦੀ ਉਦੋਂ ਉਹਦੇ ਉੱਤੇ ਫਿਰ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਉਹ ਬਣਿਆ। ਖਾਸ ਕਰਕੇ ਜਦੋਂ ਵਿਸਲ ਬਲੋਵਰ ਦੀ ਜਿਹੜੀ ਕੰਪਲੇਂਟ ਆ ਉਸ ਦੇ ਸਾਹਮਣੇ ਆਈ ਤਾਂ ਉਸ ਦੇ ਉੱਤੇ ਜਿਹੜੀ ਆ ਉਸ ਨੂੰ ਕਾਰਵਾਈ ਜਿਹੜੀ ਕਰਨੀ ਪਈ ਅਤੇ ਫਿਰ ਇੰਪੀਚਮੈਂਟ ਦੇ ਲਈ ਉਸ ਨੂੰ ਜਿਹੜੀ ਮਨਜ਼ੂਰੀ ਦੇਣੀ ਪਈ ਆ। ਹੁਣ ਹਾਲ ਦੀ ਘੜੀ ਉਹ ਹਾਊਸ ਦੇ ਵਿੱਚ ਨੈਂਸੀ ਪਲੋਸੀ ਜਿਹੜੀ ਸਪੀਕਰ ਆ ਉਹ ਵੀ ਬੋਲ ਰਹੇ ਸੀ। ਸੋ ਤਕਰੀਬਨ ਜਿਹੜੇ 6-7 ਘੰਟੇ ਤੱਕ ਕਹਿੰਦੇ ਜਿਹੜਾ ਡਿਬੇਟ ਆ ਉਹ ਚੱਲੇਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਵੋਟ ਉੱਤੇ ਜਿਹੜੀ ਉਹ ਪੈ ਸਕਦੀ ਆ।
ਇਨ ਐਨੀ ਕੇਸ ਜੇ 4-5 ਜਾਣੇ ਜੇ ਡੈਮੋਕ੍ਰੇਟਸ ਦੇ ਉੱਤੇ ਹੱਕ ਦੇ ਵਿੱਚ ਨਹੀਂ ਵੀ ਜਾਂਦੇ ਤਾਂ ਇੱਥੇ ਜਿਹੜੀ ਇੰਪੀਚਮੈਂਟ ਆ ਉਹ ਫਿਰ ਵੀ ਮੈਜੋਰਟੀ ਜਿਹੜੀ, ਕਿਉਂਕਿ ਉਹਨਾਂ ਦੇ ਕੋਲ ਜ਼ਿਆਦਾ ਹੈਗੇ ਨੇ ਲੋਕ ਡੈਮੋਕ੍ਰੇਟਸ ਕੋ, ਸੋ ਉੱਥੇ ਸਿੰਪਲ ਮੈਜੋਰਟੀ ਦੇ ਨਾਲ ਇੰਪੀਚਮੈਂਟ ਦੀ ਜਿਹੜੀ ਕਾਰਵਾਈ ਆ ਉਸ ਨੂੰ ਮਨਜ਼ੂਰੀ ਜਿਹੜੀ ਉਹ ਮਿਲ ਸਕਦੀ ਆ। ਅਤੇ ਇਹ ਵੀ ਜਿਹੜੇ ਦੱਸਦੇ ਜਾਈਏ ਵੀ ਜਿਹੜੇ ਸੈਨੇਟ ਦੇ ਵਿੱਚ ਇਸ ਦੇ ਵਿੱਚ 67 ਵੋਟਾਂ ਜਿਹੜੀਆਂ ਆ ਇੰਪੀਚਮੈਂਟ ਦੇ ਹੱਕ ਦੇ ਵਿੱਚ ਪੈਣੀਆਂ ਭੁਗਤਣੀਆਂ ਜਿਹੜੀਆਂ ਉਹ ਨਾਮੁਮਕਿਨ ਹੀ ਆ, ਹਾਲ ਦੀ ਘੜੀ ਇੰਪੋਸੀਬਲ ਹੀ ਜਿਹੜਾ ਉਹ ਨਜ਼ਰ ਆ ਰਿਹਾ ਆ। ਮਿਚ ਮਕੋਨਲ ਨੇ, ਲਿੰਡਸੀ ਗ੍ਰਾਹਮ, ਹੋਰ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਕਿਹਾ ਆ ਵੀ ਸਾਡੀ ਕੋਸ਼ਿਸ਼ ਹੋਊਗੀ ਵੀ ਤਾਂ ਜਲਦੀ ਤੋਂ ਜਲਦੀ ਇਹ ਜਿਹੜਾ ਰੈਜ਼ੋਲੂਸ਼ਨ ਆ ਉਹ ਸੈਨੇਟ ਦੇ ਵਿੱਚ ਜਿਹੜਾ ਉਹ ਡਾਈ ਡਾਊਨ ਹੋ ਜਾਵੇ, ਅਤੇ ਕਹਿੰਦੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਅਨਫੇਅਰ ਪ੍ਰੋਸੈਸ ਦੇ ਤਰੀਕੇ ਦੇ ਨਾਲ ਜਿਹੜੀ ਇੰਪੀਚਮੈਂਟ ਕੀਤੀ ਗਈ ਹੈ ਡੈਮੋਕ੍ਰੇਟਸ ਦੇ ਦੁਆਰਾ, ਉਹਨਾਂ ਉਸ ਨੂੰ ਜਿਹੜਾ ਜਲਦੀ ਤੋਂ ਜਲਦੀ ਸੈਨੇਟ ਦੇ ਵਿੱਚ ਜਿਹੜਾ ਉਸ ਦਾ ਭੋਗ ਆ ਇੱਕ ਹਿਸਾਬ ਦੇ ਨਾਲ ਪਾ ਦਿੱਤਾ ਜਾਵੇ। ਸੋ ਆਉਣ ਵਾਲੇ ਦਿਨ ਜਿਹੜੇ ਖਾਸ ਕਰਕੇ ਅੱਜ ਦਾ ਦਿਨ ਤਾਂ ਬੜਾ ਅਹਿਮ ਆ। ਰਾਸ਼ਟਰਪਤੀ ਟਰੰਪ ਕਾਫੀ ਜ਼ਿਆਦਾ ਤੱਤੇ ਸੀਗੇ, ਨੈਂਸੀ ਪਲੋਸੀ ਦੇ ਉੱਤੇ ਵੀ ਉਹਨਾਂ ਨੇ ਕਾਫੀ ਆਪਣਾ ਨਜ਼ਲਾ ਵੀ ਜਿਹੜਾ ਉਹ ਝਾੜਿਆ, ਕਹਿੰਦੇ ਵੀ ਵਰਸਟ ਚਿੱਠੀ ਕੱਲ੍ਹ ਜਿਹੜੀ ਲਿਖੀ ਜਿਹੜੀ ਸੀਗੀ ਉਸ ਦੇ ਵਿੱਚ ਕਹਿੰਦੇ ਵੀ ਕੋਈ ਸ਼ਰਮਿੰਦਗੀ ਕੋਈ ਉਹਨਾਂ ਦੀ ਜਿਹੜੀ ਉਹ ਗੱਲ ਨਹੀਂ ਸੀਗੀ, ਅਤੇ ਉਹਨਾਂ ਨੇ ਇਹੀ ਗੱਲ ਜਿਹੜੀ ਉਸ ਦੇ ਵਿੱਚ ਵੀ ਦੁਹਰਾਈ ਵੀ ਇੱਕ ਹਿਸਾਬ ਦੇ ਨਾਲ ਤੁਸੀਂ ਧੱਕਾ ਹੀ ਜਿਹੜਾ ਉਹ ਕਰ ਰਹੇ ਆ, ਅਤੇ ਤੁਹਾਨੂੰ ਜਿਹੜੀ ਇੰਪੀਚਮੈਂਟ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਆ ਨਾਲ ਦੇ ਨਾਲ ਤੁਰੰਤ ਜਿਹੜੀਆਂ ਉਹ ਰੋਕ ਦੇਣੀਆਂ ਜਿਹੜੀਆਂ ਉਹ ਚਾਹੀਦੀਆਂ ਨੇ। ਅੱਜ ਵੀ ਉਹਨਾਂ ਨੇ ਟਵਿੱਟਰ ਦੇ ਉੱਤੇ ਵਰਸਟ ਸਪੀਕਰ ਜਿਹੜਾ ਉਹ ਆਖਿਆ, ਕਹਿੰਦੇ ਵੀ ਪਹਿਲੋਂ ਵੀ ਇਹਨੂੰ ਕੱਢ ਦਿੱਤਾ ਗਿਆ ਸੀਗਾ, ਸਪੀਕਰ ਦੇ ਅਹੁਦੇ ਤੋਂ ਲਾਇਆ ਗਿਆ ਸੀਗਾ, ਸੋ ਹੁਣ ਵੀ ਜਿਹੜੇ ਉਸ ਦੇ ਅਜਿਹੇ ਹੀ ਜਿਹੜੇ ਕੰਮ ਆ ਉਹ ਹੈਗੇ ਆ। ਤੁਸੀਂ ਦੇਖੋ ਵੀ ਇੱਕ ਟਾਈਮ ਦੇ ਉੱਤੇ ਜਦੋਂ ਨੈਂਸੀ ਪਲੋਸੀ ਦਾ ਸਪੀਕਰ ਦਾ ਨਾਮ ਆ ਰਿਹਾ ਸੀ, ਸਪੋਰਟ ਕੀਤੀ ਸੀ ਜਿਹੜੀ ਉਦੋਂ ਉਹ ਕਹਿ ਰਹੇ ਸੀਗੇ ਵੀ ਮੈਂ ਚਲੋ ਕਰ ਦਿੰਦਾ ਜੇ ਤੁਹਾਨੂੰ ਉੱਧਰਲੇ ਪਾਸਿਓਂ ਸਾਰੇ ਜਾਣੇ ਜਿਹੜੇ ਸਮਰਥਨ ਆ ਉਹ ਨਹੀਂ ਦੇ ਰਹੇ। ਸੋ ਕਾਫੀ ਕੁਛ ਉਥਲ ਪੁਥਲ ਜਿਹੜੀ ਇਸ ਟਾਈਮ ਪੂਰੀ ਜਿਹੜੀ ਚੱਲ ਰਹੀ ਆ, ਅਤੇ ਪਾਰਟੀਜ਼ਨ ਲਾਈਨ ਦੇ ਉੱਤੇ ਜਿਹੜੀ ਇੰਪੀਚਮੈਂਟ ਪ੍ਰੋਸੀਡਿੰਗ ਆ ਉਹ ਪੂਰੀ ਤਰ੍ਹਾਂ ਉਸੇ ਤਰੀਕੇ ਦੇ ਨਾਲ ਜਿਹੜੀ ਚੱਲ ਰਹੀ ਹੈ। ਲੱਗਦਾ ਨਹੀਂ ਵੀ ਰਿਪਬਲਿਕਨਸ ਦੇ ਵਿੱਚੋਂ ਕੋਈ ਵੀ ਆਪਣਾ ਰੈਂਕ ਤੋੜ ਕੇ ਜਿਹੜੇ ਆ ਇੰਪੀਚਮੈਂਟ ਦੇ ਹੱਕ ਦੇ ਵਿੱਚ ਕੋਈ ਵੀ ਜਿਹੜਾ ਉੱਥੇ ਭੁਗਤੇਗਾ ਜੀ। ਸੋ ਬਿਲਕੁਲ ਰਸ਼ੀਦਾ ਤਾਲਬ ਜਿਹੜੀ US ਕਾਂਗਰਸ ਵੂਮਨ ਹੈਗੀ ਆ ਮਿਸ਼ੀਗਨ ਤੋਂ, ਉਹ ਉਸਨੇ ਪਹਿਲੇ ਦਿਨੇ ਹੀ ਆਪਣੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਅਸੀਂ ਇੰਪੀਚ ਕਰਾਂਗੇ। ਸੋ ਉਹਨਾਂ ਹੀ ਮੁੱਦਿਆਂ ਨੂੰ ਲੈ ਕੇ ਜਿਹੜੇ ਰਿਪਬਲਿਕਨ ਆ ਉਹ ਕਹਿ ਰਹੇ ਆ ਵੀ ਈਵਨ ਹੁਣ ਯੂਕਰੇਨ ਵਾਲੀ ਗੱਲ ਲੈ ਲਓ ਜਾਂ ਮਿਊਲਰ ਵਾਲੀ ਲੈ ਲਓ, ਉਹ 'ਚ ਕੁਛ ਹੋਇਆ ਨਹੀਂ ਹੋਇਆ, ਪਰ ਇਹ ਸਾਰੇ ਲੋਕ ਜਿਹੜੇ ਆ ਵੀ ਪਹਿਲੇ ਦਿਨ ਤੋਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅਗੇਂਸਟ ਸੀਗੇ ਅਤੇ ਉਸ ਨੂੰ ਇੰਪੀਚ ਕਰਨਾ ਚਾਹੁੰਦੇ ਸੀ। ਉਹ ਇਸ ਪੁਆਇੰਟ ਨੂੰ ਜਿਹੜੇ ਅੱਗੇ ਲੈ ਕੇ ਜਾ ਰਹੇ ਹੈਗੇ ਆ। ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, ਨੈਂਸੀ ਪਲੋਸੀ ਜਿਹੜੇ ਹਾਊਸ ਸਪੀਕਰ ਆ ਉਹਨਾਂ ਨੂੰ ਚਿੱਠੀ ਵੀ ਲਿਖੀ ਆ, ਉਹ 'ਚ ਕਾਫੀ ਪੁਆਇੰਟ ਉਹਨਾਂ ਨੇ ਲਿਖੇ ਆ। ਕਈ ਜਗ੍ਹਾ ਉਹਨਾਂ ਦਾ ਕ੍ਰਿਟੀਸਿਜ਼ਮ ਵੀ ਹੋ ਰਿਹਾ ਵੀ ਇਹ ਜਿਹੜੇ ਤੁਸੀਂ ਪੁਆਇੰਟ ਇੱਦਾਂ ਦੇ ਜਿਹੜੇ ਲਿਖੇ ਹੈਗੇ ਆ ਉਹ ਗਲਤ ਹੈਗੇ ਆ। ਪਰ ਹੁਣ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਇੱਕ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਦਿੱਖ ਆ ਉਹਨੂੰ ਸੁਧਾਰਨ ਦੇ ਲਈ ਕਹਿੰਦੇ ਵੀ ਹੁਣ ਉਹਨਾਂ ਨੂੰ ਜਿਹੜਾ ਰਿਅਲਾਈਜ਼ ਹੋ ਗਿਆ ਵੀ ਇਹ ਸਾਡੇ ਅਗੇਂਸਟ ਜਾ ਸਕਦਾ ਆ। ਜਿਸ ਤਰ੍ਹਾਂ ਪਿਛਲੀ ਵਾਰੀ ਪ੍ਰੈਜ਼ੀਡੈਂਟ ਜਿਹੜੇ ਕਲਿੰਟਨ ਸੀਗੇ ਉਹਨਾਂ ਨੂੰ ਇੰਪੀਚ ਕਰਨ ਦੇ ਲਈ ਰਿਪਬਲਿਕਨਸ ਜਿਹੜੇ ਆ ਉਹਨਾਂ ਨੂੰ ਕਾਫੀ ਹਿੱਟ ਹੋਇਆ ਸੀ ਕਾਂਗਰਸ ਦੇ ਵਿੱਚ, US ਹਾਊਸ ਦੇ ਵਿੱਚ, ਕਿਉਂਕਿ ਉਹ ਸੀਟਾਂ ਲੂਜ਼ ਕਰ ਗਏ ਸੀ। ਸੋ ਹੁਣ ਡੈਮੋਕ੍ਰੇਟ ਸੋਚਦੇ ਵੀ ਕਿਤੇ ਸਾਡਾ ਇਸ ਤਰ੍ਹਾਂ ਨਾ ਹੋਵੇ, ਸੋ ਇਸੇ ਲਈ ਉਹਨਾਂ ਨੇ ਇੱਕਦਮ ਕਹਿੰਦੇ ਵੀ ਜਦੋਂ ਹੀ ਇਹਦੀ ਵੋਟਿੰਗ ਹੋਊਗੀ ਇੰਪੀਚਮੈਂਟ ਦੀ, ਉਹ ਤੋਂ ਬਿਲਕੁਲ ਬਾਅਦ ਜਿਹੜਾ US MCA ਜਿਹੜਾ ਨਵਾਂ ਬਿੱਲ ਹੈਗਾ ਯੂਨਾਈਟਿਡ ਸਟੇਟਸ, ਮੈਕਸੀਕੋ ਅਤੇ ਕੈਨੇਡਾ ਦਾ, ਜਿਹੜਾ ਜਿੱਦਾਂ ਪਹਿਲਾਂ ਨਾਫਟਾ ਸੀ, ਉਸ ਨੂੰ ਅਪਰੂਵਲ ਦੇ ਲਈ ਉਹ ਵੋਟ ਪਾ ਦੇਣਗੇ ਤਾਂ ਕਿ ਜਿਹੜੀ ਆ ਇਹ ਇੰਪੀਚਮੈਂਟ ਵਾਲੀ ਗੱਲ ਆ ਉਹ ਥੋੜ੍ਹੀ ਦੱਬੀ ਜਾਵੇ ਜੀ। ਇਹ ਸੇਮ ਹੀ ਡੇ ਦੋਨੋਂ ਗੱਲਾਂ ਉਹਨਾਂ ਨੇ ਪਿਛਲੇ ਰੀ ਵੀ ਜਿਹੜੀਆਂ ਕੀਤੀਆਂ ਸੀਗੀਆਂ ਵੀ ਇੱਕ ਦਿਨ ਇੰਪੀਚਮੈਂਟ ਅਨਾਊਂਸ ਕਰਕੇ ਨਾਲ ਹੀ US MCA ਦੇ ਉੱਤੇ ਦੱਸਿਆ ਸੀਗਾ ਵੀ ਵਾਈਟ ਹਾਊਸ ਦੇ ਨਾਲ ਨੈਗੋਸੀਏਸ਼ਨ ਉਹਨਾਂ ਦੀ ਜਿਹੜੀ ਆ ਉਹ ਕੰਪਲੀਟ ਹੋ ਗਈ ਆ ਅਤੇ ਉਹਨਾਂ ਨੇ ਅਪਰੂਵਲ ਜਿਹੜੀ ਉਹ ਦੇ ਦੇਣੀ ਆ। ਸੋ ਵੋਟਿੰਗ ਜਿਹੜੀ ਉਸ ਦੇ ਉੱਤੇ ਵੀ ਜਿਹੜੀ ਉਹ ਹੋਵੇਗੀ। ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਹੈਗੀ ਆ ਡਿਊ ਪ੍ਰੋਸੈਸ ਨੂੰ ਲੈ ਕੇ ਤਾਂ ਬਿਲਕੁਲ ਜਿਹੜੇ ਰਿਪਬਲਿਕਨਸ ਆ ਉਹ ਗੱਲ ਕਰ ਰਹੇ ਆ, ਪਰ ਲੋਕਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਇਹ ਵੀ ਇੱਕ ਜਿਹੜੀ ਕਿਤੇ ਨਾ ਕਿਤੇ ਚਿੰਤਾ ਆ ਵੀ ਕੀ ਇੰਪੀਚਮੈਂਟਸ ਇੱਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਹੁੰਦੀਆਂ ਜਿਹੜੀਆਂ ਉਹ ਰਹਿਣਗੀਆਂ। ਰਾਸ਼ਟਰਪਤੀ ਟਰੰਪ ਨੇ ਸ਼ਰੇਆਮ ਜਿਹੜੀਆਂ ਆ ਉਹ ਬਾਹਰਲੇ ਮੁਲਕਾਂ ਨੂੰ ਆਖਿਆ ਵੀ ਜਿਹੜੇ ਜੋ ਬਾਈਡਨ ਦੇ ਉੱਤੇ ਇਨਵੈਸਟੀਗੇਸ਼ਨ ਕਰੋ, ਯੂਕਰੇਨ ਨੂੰ ਪਬਲਿਕਲੀ ਜਿਹੜੀ ਉਹਨਾਂ ਨੇ ਆਪਣੀਆਂ ਸਪੀਚਾਂ ਦੇ ਵਿੱਚ ਉਹ ਆਖਦੇ ਰਹੇ ਆ। ਕੀ ਫੋਰਨ ਜਿਹੜੀਆਂ ਕੰਟਰੀਜ਼ ਆ ਉਹ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਇੱਕ ਜਿਹੜੇ ਸਿਆਸੀ ਰਾਈਵਲ ਇੱਕ ਦੂਜੇ ਦੇ ਸਿਆਸੀ ਰਾਈਵਲ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਜਿਹੜੀ ਡਰਟ ਲੈਣੀ ਜਿਹੜੀ ਇਹ ਹੁਣ ਕੀ ਓਕੇ ਹੋ ਜਾਊਗਾ।
ਇਹ ਵੀ ਬਹੁਤ ਵੱਡੇ ਜਿਹੜੇ ਨਾਲ ਦੇ ਨਾਲ ਜਿਹੜੇ ਸਵਾਲ ਜਿਹੜੇ ਉਹ ਚੱਲ ਰਹੇ ਆ, ਕਿਉਂਕਿ ਇਹ ਇੱਕ ਚਿੰਤਾ ਦਾ ਵਿਸ਼ਾ ਡੈਫੀਨੇਟਲੀ ਜਿਹੜਾ ਨਾਲ ਦੇ ਨਾਲ ਹੈਗਾ ਆ। ਹਾਂ, ਪ੍ਰੋਸੈਸ ਨੂੰ ਲੈ ਕੇ ਜਿਹੜੇ ਰਿਪਬਲਿਕਨਸ ਆ ਉਹ ਜ਼ਰੂਰ ਕਹਿ ਰਹੇ ਆ, ਪਰ ਕਿਸੇ ਦੇ ਵੱਲੋਂ ਇਹ ਬਿਆਨ ਕਿਸੇ ਦੇ ਵੱਲੋਂ ਵੀ ਜਿਹੜਾ ਸੁਣਨ ਨੂੰ ਜਿਹੜਾ ਉਹ ਨਹੀਂ ਆਇਆ ਵੀ ਕੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਫੋਰਨ ਜਿਹੜੀਆਂ ਪਾਵਰਸ ਆ, ਬਾਹਰਲੇ ਮੁਲਕਾਂ ਦੀਆਂ ਪਾਵਰਸ ਆ, ਉਹਨਾਂ ਦੀ ਜਿਹੜੀ ਮਦਦ ਲੈਣੀ ਜਿਹੜੀ ਆ ਉਹ ਠੀਕ ਆ ਕਿ ਉਹ ਗਲਤ ਆ। ਆਈ ਥਿੰਕ ਜਿਹੜੇ ਡੈਮੋਕ੍ਰੇਟਸ ਆ ਸ਼ਾਇਦ ਇਸ ਪਾਸਿਓਂ ਜਿਹੜੀ ਉਹ ਮਾਤ ਜਿਹੜੀ ਉਹ ਖਾ ਗਏ ਵੀ ਉਹ ਜਿਹੜੀ ਗੱਲ ਨੂੰ ਉਭਾਰਨਾ ਚਾਹੁੰਦੇ ਸੀ ਉਹ ਉਭਾਰਨ ਦੇ ਵਿੱਚ ਨਾਕਾਮਯਾਬ ਰਹੇ, ਅਤੇ ਦੂਜੇ ਪਾਸੇ ਜਿਹੜੇ ਆ ਉਹ ਲੱਗੇ ਰਹੇ। ਉਹਨਾਂ ਨੂੰ ਸ਼ਾਇਦ ਇੱਦਾਂ ਲੱਗ ਰਿਹਾ ਸੀਗਾ ਵੀ ਜਲਦੀ ਸ਼ਾਇਦ ਇੰਪੀਚਮੈਂਟ ਹੋ ਜਾਣੀ ਆ, ਅਤੇ ਜਿਹੜੇ ਰਿਪਬਲਿਕਨਸ ਵੀ ਸ਼ਾਇਦ ਉਹਨਾਂ ਦੇ ਰੈਂਕਸ ਦੇ ਵਿੱਚ ਨਾਲ ਆ ਕੇ ਜੁੜ ਕੇ ਇੰਪੀਚਮੈਂਟ ਦੇ ਹੱਕ ਦੇ ਵਿੱਚ ਉਹ ਆ ਸਕਦੇ ਨੇ। ਪਰ ਉਹਨਾਂ ਨੇ ਆਪਣੀ ਲੋਇਲਟੀ ਜਿਹੜੀ ਆ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਜਿਹੜੀ ਪੂਰੀ ਜਿਹੜੀ ਦਿਖਾਈ ਹੈ। GOP ਦੇ ਸਾਰੇ ਹੀ ਜਿਹੜੇ ਉਹ ਮੈਂਬਰਸ ਆ ਉਹਨਾਂ ਨੇ ਦੁਬਾਰਾ, ਚਾਹੇ ਉਹ ਹਾਊਸ ਦੇ ਸੀਗੇ ਅਤੇ ਚਾਹੇ ਉਹ ਸੈਨੇਟ ਦੇ ਸੀਗੇ। ਸੋ ਆਉਣ ਵਾਲੇ ਦਿਨ ਬੜੇ ਅਹਿਮ ਨੇ। 2020 ਦੀਆਂ ਇਲੈਕਸ਼ਨਾਂ ਜਿਹੜੀਆਂ ਬਹੁਤ ਅਹਿਮ ਨੇ, ਜਿਸ ਦੇ ਵਿੱਚ ਹਾਊਸ ਵਾਲੇ ਇੰਪੀਚ ਕਰ ਵੀ ਦਿੰਦੇ ਆ, ਸੈਨੇਟ ਦੇ ਵਿੱਚ ਇਹਨਾਂ ਨੇ ਬਰੀ ਹੋ ਜਾਣਾ ਆ, ਅਤੇ 2020 ਦੇ ਵਿੱਚ ਰੀ-ਇਲੈਕਸ਼ਨ ਦੇ ਲਈ ਉਹਨਾਂ ਨੇ ਜਿਹੜਾ ਉਹ ਆ ਜਾਣਾ ਹੈਗਾ। ਸੋ ਡੈਮੋਕ੍ਰੇਟਸ ਦੇ ਲਈ ਹੁਣ ਇੱਕ ਲੰਬਾ ਚੌੜਾ ਜਿਹੜਾ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਪਹਾੜ ਜਿਹੜਾ ਹੁਣ ਗਾਂਹ ਚੜ੍ਹਨ ਵਾਲੀ ਜਿਹੜੀ ਗੱਲ ਰਹੂਗੀ ਡੈਮੋਕ੍ਰੇਟਸ ਲਈ ਵੀ 2020 ਦੀ ਇਲੈਕਸ਼ਨ ਦੇ ਵਿੱਚ ਕਿਹੜਾ ਬੰਦਾ, ਇੱਕ ਤਾਂ ਪਹਿਲਾਂ ਆਇਆ ਵੀ ਕੈਂਡੀਡੇਟ ਉਹਨਾਂ ਦਾ ਕਿਹੜਾ ਮੋਹਰੇ ਆਊਗਾ, ਅਤੇ ਉਹ ਕੀ ਉਸ ਦੇ ਮੋਹਰੇ ਰਾਸ਼ਟਰਪਤੀ ਟਰੰਪ ਦੇ ਮੋਹਰੇ ਜਿਹੜੇ ਟਿਕ ਸਕਣਗੇ ਜਾਂ ਨਹੀਂ। ਅੱਜ ਦੀ ਡੇਟ ਦੇ ਵਿੱਚ ਵੀ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਜਿੰਨੇ ਲੀਡਿੰਗ ਕੈਂਡੀਡੇਟ ਆ ਉਹ ਪ੍ਰੈਜ਼ੀਡੈਂਟ ਟਰੰਪ ਤੋਂ ਪਿੱਛੇ ਚੱਲ ਰਹੇ ਆ। ਕੱਲ੍ਹ ਮੈਂ ਇੱਕ ਪੋਲ ਦੇਖ ਰਿਹਾ ਸੀ, ਉਹਦੇ ਵਿੱਚ ਇਹ ਸੀ ਵੀ ਜੋ ਬਾਈਡਨ ਅਤੇ ਬਰਨੀ ਸੈਂਡਰਸ ਅਤੇ ਐਲਿਜ਼ਾਬੈਥ ਵਾਰਨ ਲਗਭਗ 5 ਪੁਆਇੰਟ ਪਿੱਛੇ ਆ। ਕਹਿੰਦੇ ਜੀ ਅੱਜ ਦੀ ਡੇਟ 'ਚ ਇਲੈਕਸ਼ਨ ਹੋ ਜਾਣ। ਅਤੇ ਇਸੇ ਤਰ੍ਹਾਂ US ਕਾਂਗਰਸ ਦੇ ਵਿੱਚ ਜਿਹੜਾ ਕਾਫੀ ਅਸਰ ਹੋਊਗਾ, ਕਿਉਂਕਿ ਜਿਹੜੇ ਏਰੀਏ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਿਛਲੀ ਵਾਰੀ ਕਾਫੀ ਫਰਕ ਨਾਲ ਵੋਟਾਂ ਜਿੱਤੀਆਂ ਸੀਆਂ, ਉੱਥੇ ਦੇ ਜਿਹੜੇ ਕਾਂਗਰਸਮੈਨ ਹੈਗੇ ਆ ਉਹ ਥੋੜ੍ਹੇ ਹੁਣ ਘਬਰਾਏ ਹੋਏ ਆ ਵੀ ਆਪਾਂ ਇੰਪੀਚਮੈਂਟ ਦੇ ਹੱਕ 'ਚ ਵੋਟ ਪਾਈਏ ਜਾਂ ਅਗੇਂਸਟ ਪਾਈਏ ਵੀ ਸਾਡੀ ਜੋਬ ਨਾ ਕਿਤੇ ਚਲੇ ਜਾਏ। ਜੀ, ਸੋ ਵੱਖ-ਵੱਖ ਪੋਲਸ ਦੇ ਵਿੱਚ ਕਿਤੇ ਰਾਸ਼ਟਰਪਤੀ ਟਰੰਪ ਉੱਤੇ ਆ ਅਤੇ ਕਿਤੇ ਜਿਹੜੇ ਆ ਉਹ ਜਿਹੜੇ ਡੈਮੋਕ੍ਰੇਟਸ ਵਾਲੇ ਜਿਹੜੇ ਉਹ ਉੱਤੇ ਆ। ਸੋ ਅੱਜ ਜਿਹੜੀ ਇੱਕ ਨਵੀਂ ਪੋਲ ਆਈ ਹੈ ਐਮਰਸਨ ਪੋਲ, ਉਹਦੇ ਵਿੱਚ ਬਾਈਡਨ, ਸੈਂਡਰਸ ਅਤੇ ਵਾਰਨ ਤਿੰਨੇ ਹੀ ਜਿਹੜੇ ਆ ਟਰੰਪ ਤੋਂ ਜਿਹੜੇ ਉਹ ਉੱਤੇ ਚੱਲ ਰਹੇ ਆ। USA ਟੂਡੇ ਦੀ ਜਿਹੜੀ ਪੋਲ ਆ ਉਸ ਦੇ ਵਿੱਚ ਸਾਰੀਆਂ ਪੋਲਸ ਦੇ ਵਿੱਚ ਬਾਈਡਨ, ਸੈਂਡਰਸ, ਵਾਰਨ, ਬਟੀਕ, ਬਲੂਮਬਰਗ ਇਹਨਾਂ ਸਾਰਿਆਂ ਤੋਂ ਜਿਹੜਾ ਉਹ ਉੱਤੇ ਜਿਹੜੇ ਉਹ ਨਜ਼ਰ ਆ ਰਹੇ ਸੀਗੇ। ਸੋ ਫਲਿਪ ਫਲੋਪ ਕਾਫੀ ਜਿਹੜਾ ਉਹ ਦੇਖਣ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਉਹ ਮਿਲ ਰਿਹਾ ਹੈਗਾ। ਸੋ ਬਿਲਕੁਲ ਜਿਹੜੇ ਪੋਲ ਆ ਇਹਨਾਂ 'ਤੇ ਆਪਾਂ ਬੜਾ ਯਕੀਨ ਨਹੀਂ ਕਰ ਸਕਦੇ, ਕਿਉਂਕਿ ਪਿਛਲੀ ਵਾਰੀ ਜਿੰਨੀਆਂ ਪੋਲਸ ਹੋਈਆਂ ਸੀਆਂ ਉਹਦੇ ਵਿੱਚ ਦੇਖੋ ਵੀ ਹਿਲਰੀ ਕਲਿੰਟਨ ਨੂੰ ਵਿਨਰ ਹੀ ਦੱਸਦੇ ਸੀ, ਬਾਅਦ ਦੇ ਵਿੱਚ ਜਿਹੜੇ ਆ ਡੋਨਲਡ ਟਰੰਪ ਉਹ ਵਿਨਰ ਹੋ ਗਏ। ਈਵਨ ਜਿਹੜੀਆਂ ਰੀਸੈਂਟ ਇਲੈਕਸ਼ਨ ਹੋਈਆਂ ਬ੍ਰੈਕਸਿਟ ਨੂੰ ਲੈ ਕੇ, ਜਿਹੜੀ ਬ੍ਰਿਟੇਨ ਦੇ ਵਿੱਚ ਵੀ ਕੋਈ ਵੀ ਜਿਹੜੇ ਪੋਲ ਸੀਗੇ, ਅੱਬਲ ਤਾਂ ਉੱਥੇ ਪੋਲ ਜਿਹੜੇ ਬੈਨ ਆ UK ਦੇ ਵਿੱਚ, ਪਰ ਜਿਹੜੇ ਆਮ ਜਿਹੜੇ ਆ ਰਹੇ ਸੀ ਕਿਆਫੇ ਕਹਿੰਦੇ ਸੀ ਵੀ ਨਹੀਂ ਜਿਹੜੇ ਆ ਕੰਜ਼ਰਵੇਟਿਵ ਉਹ ਮੇਬੀ ਬਰਾਬਰ ਰਹਿਣ, ਜਿੱਤ ਨਹੀਂ ਸਕਦੇ, ਪਰ ਬਹੁਤ ਵੱਡੀ ਜਿਹੜੀ ਮੈਜੋਰਟੀ ਆ ਉਹ ਲੈ ਗਏ ਸੀਗੇ। ਬਾਕੀ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਅਤੇ ਅਮਰੀਕਾ ਦੇ ਵਿੱਚ ਜਿਹੜੀਆਂ ਹੁਣ ਮਿਡ ਟਰਮ ਜਿਹੜੀਆਂ ਪੋਲ ਹੋਈਆਂ ਸੀ, ਉਹਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਵਿੱਚ ਪੋਲਸ ਕਿਤੇ ਨਾ ਕਿਤੇ ਜਿਹੜੇ ਠੀਕ ਨਜ਼ਰ ਦੇਖਣ ਨੂੰ ਆਏ ਸੀ। ਸੋ ਇਹ ਪੋਲਸ ਦਾ ਇੱਦਾਂ ਹੀ ਹੁੰਦਾ ਕਿ ਇਹ ਠੀਕ ਆ ਜਾਂਦੇ ਆ, ਕਈ ਵਾਰੀ ਜਿਹੜੇ ਆਪਣੇ ਨਿਸ਼ਾਨੇ ਤੋਂ ਜਿਹੜੇ ਉਹ ਉੱਤੇ ਥੱਲੇ ਜਿਹੜੇ ਹੋ ਜਾਂਦੇ ਆ। ਪਿਛਲੀ ਵਾਰੀ ਵੀ 2016 ਦੀਆਂ ਇਲੈਕਸ਼ਨ ਦੀਆਂ ਪੋਲਸ ਦੇ ਵਿੱਚ ਇੱਕ ਦੋ ਪੋਲਸ ਹੀ ਅਜਿਹੀਆਂ ਸੀ ਜਿਹੜੀਆਂ ਡੋਨਲਡ ਟਰੰਪ ਨੂੰ ਹਿਲਰੀ ਕਲਿੰਟਨ ਤੋਂ ਉਦੋਂ ਉੱਤੇ ਜਿਹੜੀਆਂ ਉਹ ਦਿਖਾ ਰਹੀਆਂ ਸੀਗੀਆਂ, ਅਤੇ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਪੋਲ ਦੀ ਜਿਹੜੀ ਉਹ ਪੁਸ਼ਟੀ ਹੋਈ। ਬਾਕੀ ਕਈ ਜਿਹੜੀਆਂ ਆ ਉਹ ਬਹੁਤ ਕਲੋਜ਼ ਵੀ ਦਿਖਾ ਰਹੀਆਂ ਸੀਗੀਆਂ, ਅਤੇ ਇਨ ਦੀ ਐਂਡ ਜਿਹੜੇ ਡੋਨਲਡ ਟਰੰਪ ਉਹ ਬੜੀ ਆਸਾਨੀ ਦੇ ਨਾਲ ਇਲੈਕਟੋਰਲ ਕਾਲਜ ਨੂੰ ਜਿਹੜੇ ਜਿੱਤ ਕੇ ਉਹ ਰਾਸ਼ਟਰਪਤੀ ਬਣੇ ਆ। 3 ਸਾਲ ਹੋ ਗਏ ਨੇ, 1 ਸਾਲ ਜਿਹੜਾ ਉਹਨਾਂ ਦਾ ਇਸ ਜਿਹੜੇ 4 ਸਾਲਾਂ ਦੇ ਕਾਰਜਕਾਲ ਦੇ ਵਿੱਚ ਜਿਹੜਾ ਉਹ ਬਕਾਇਆ ਹੈਗਾ ਹੈ, ਅਤੇ ਫਿਰ 2020 'ਚ ਦੁਬਾਰਾ ਇਲੈਕਸ਼ਨ ਜਿਹੜੀਆਂ ਉੱਥੇ ਹੋਣਗੀਆਂ। ਜੀ, ਸੋ ਅਨਫੋਰਚੂਨੇਟਲੀ ਜਿਹੜਾ USA ਦੇ ਵਿੱਚ ਜਿਹੜਾ ਆ ਆਪਣਾ USA ਪੂਰੀ ਤਰ੍ਹਾਂ ਜਿਹੜਾ ਡਿਵਾਈਡਡ ਆ ਇਸ ਟਾਈਮ ਦੇ ਉੱਤੇ, ਨਾਲ ਦੀ ਨਾਲ ਜਿਹੜਾ ਮੀਡੀਆ ਵੀ ਜਿਹੜਾ ਆ ਇੱਕ ਤਰ੍ਹਾਂ ਨਾਲ ਬਾਇਸਡ ਹੋਇਆ। ਬੜਾ ਇੰਡੀਪੈਂਡੈਂਟ ਮੀਡੀਆ ਲੱਭਣਾ ਕੋਈ ਵੀ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਬਹੁਤ ਹਾਰਡ ਹੈਗਾ। ਜੀ, ਆਈਦਰ ਉਹ ਰਿਪਬਲਿਕਨ ਨੇ ਅਤੇ ਆਈਦਰ ਜਿਹੜੇ ਉਹ ਲਿਬਰਲ ਨੇ। ਸੋ ਇਸ ਪਾਸੇ ਸੈਂਟਰ ਪੁਆਇੰਟ ਵਾਲਾ ਜਿਹੜਾ ਮੀਡੀਆ ਲੱਭਣਾ ਅੱਜ ਕੱਲ੍ਹ ਬੜਾ ਹੀ ਔਖਾ ਹੋਇਆ ਪਿਆ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਨਿਊਯਾਰਕ ਦੇ ਜਿਹੜੇ ਇੱਕ ਸਟੇਟ ਜੱਜ ਆ ਉਹਨਾਂ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਸਾਬਕਾ ਕੈਂਪੇਨ ਚੇਅਰਮੈਨ ਪੌਲ ਮੈਨਾਫਰਟ ਆ ਉਹਨਾਂ ਦੇ ਖਿਲਾਫ ਜਿਹੜੀ 16 ਕਾਊਂਟ ਦੀ ਜਿਹੜੀ ਇੰਡਾਈਟਮੈਂਟ ਸੀ ਉਸ ਨੂੰ ਖਾਰਜ
ਕਰ ਦਿੱਤਾ ਹੈਗਾ ਆ ਡਬਲ ਜੈਪਰਡੀ ਗਰਾਊਂਡਸ ਜਿਹੜੀ ਆ ਉਸ ਦੇ ਉੱਤੇ। ਨਿਊਯਾਰਕ ਸਟੇਟ ਦੇ ਵਿੱਚ ਡਬਲ ਜੈਪਰਡੀ ਲਾ ਦੇ ਜਿਹੜੇ ਅਧੀਨ ਇਹ ਜਿਹੜਾ ਆ ਆਪਣੀ ਪ੍ਰੋਸੀਕਿਊਸ਼ਨ ਤੋਂ ਕਹਿੰਦੇ ਆ ਉਸ ਦਾ ਬਚਾਅ ਜਿਹੜਾ ਹੋਇਆ ਹੈ। ਜਸਟਿਸ ਮੈਕਸਵੈਲ ਵਿਲੀ ਜਿਹੜੀ ਆ ਉਹਨਾਂ ਨੇ ਇਸ ਅਦਾਲਤ ਦੇ ਵਿੱਚ ਇਸ ਪ੍ਰਿੰਸੀਪਲ ਨੂੰ ਜਿਹੜਾ ਮੁੱਖ ਰੱਖਦੇ ਹੋਏ ਦੱਸਿਆ ਆ ਵੀ ਇਹ ਜਿਹੜੀਆਂ ਇੰਡਾਈਟਮੈਂਟ ਆ ਉਹ ਪੌਲ ਮੈਨਾਫੋਰਟ ਦੇ ਖਿਲਾਫ ਜਿਹੜੀਆਂ ਵਾਧੂ ਬਾਅਦ ਦੇ ਵਿੱਚ ਕੀਤੀਆਂ ਗਈਆਂ ਸੀਗੀਆਂ ਉਹਨਾਂ ਨੇ ਖਾਰਜ ਕਰ ਦਿੱਤਾ ਹੈਗਾ ਆ ਜੀ। ਅਗਲੀ ਖਬਰ ਜਿਹੜੀ ਆ ਉਹ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਵਿੱਚ ਕੱਲ੍ਹ ਇੱਕ ਜਿਹੜੀ ਬੱਚੀ ਆ ਕੈਰਲ ਸੈਂਚੇਜ਼ ਜਿਹੜਾ ਆ ਉਹਦਾ ਬਹੁਤ ਜ਼ਿਆਦਾ ਰੌਲਾ ਪਿਆ ਸੀ ਵੀ ਉਸ ਨੂੰ ਜਿਹੜਾ ਆ ਬ੍ਰੌਂਕਸ ਦੀ ਸਟੇਟ ਤੋਂ ਕਿਸੇ ਨੇ ਕਿਡਨੈਪ ਕਰ ਲਿਆ ਹੈਗਾ ਆ। ਹੁਣ ਜਿਹੜੀ ਆ ਇਹ ਇਨਵੈਸਟੀਗੇਸ਼ਨ ਹੋਈ ਆ ਪੁਲਿਸ ਵੱਲੋਂ, ਉਹ ਤੋਂ ਪਤਾ ਲੱਗਾ ਵੀ ਕਹਿੰਦੇ ਵੀ ਉਸ ਨੇ ਆਪਣੇ ਆਪ ਹੀ ਜਿਹੜਾ ਇਹ ਸੈਟਅਪ ਕੀਤਾ ਸੀ ਵੀ ਮੈਂ ਜਿਹੜੀ ਆ ਕਿਡਨੈਪ ਹੋਈ ਹੈਗੀ ਹੈ। ਇਹ ਸਾਰਾ ਝੂਠਾ ਕੇਸ ਸੀ। ਸੋ ਉਹ ਆਪਣੇ ਕਿਸੇ ਬॉयਫ੍ਰੈਂਡ ਨਾਲ ਜਾਣਾ ਚਾਹੁੰਦੀ ਸੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਨਸੀਡੈਂਟਸ ਆ ਕਈ ਵਾਰੀ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਉਹ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਕੇਸ ਆ ਉਹ ਝੂਠਾ ਸੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਸਭ ਨੂੰ ਯਾਦ ਹੋਣਾ ਬੀਤੇ ਦਿਨਾਂ ਦੇ ਵਿੱਚ ਜਿਹੜਾ UPS ਦੀ ਹਾਈਜੈਕਿੰਗ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਸੀ, ਜਿਸ ਦੇ ਵਿੱਚ ਪਹਿਲੇ ਦਿਨ ਕੰਮ ਕਰਨ ਆਇਆ UPS ਦਾ ਜਿਹੜਾ ਇਹ ਡਰਾਈਵਰ ਆ ਜਿਸ ਨੂੰ ਇੱਕ ਹਿਸਾਬ ਦੇ ਨਾਲ ਬੰਦੀ ਉੱਥੇ 2 ਹਾਈਜੈਕਰਸ ਨੇ ਬਣਾਇਆ ਸੀ, ਉਸ ਦੇ ਉੱਤੇ ਪੁਲਿਸ ਦੇ ਗੋਲੀਬਾਰੀ ਦੇ ਵਿੱਚ ਉਸ ਦੀ ਵੀ ਮੌਤ ਉਹ ਹੋ ਗਈ ਸੀ। ਨਵੀਂ ਜਿਹੜੀ ਰਿਪੋਰਟ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ, ਕਹਿੰਦੇ ਘੱਟੋ ਘੱਟ 18 ਲਾ ਇਨਫੋਰਸਮੈਂਟ ਆਫਿਸਰਸ ਆ ਉਹਨਾਂ ਨੇ ਇਸ ਹਾਈਜੈਕਡ UPS ਜਿਹੜਾ ਟਰੱਕ ਆ ਉਸ ਦੇ ਉੱਤੇ ਗੋਲੀਆਂ ਚਲਾਈਆਂ। 200 ਤੋਂ ਵੱਧ ਰਾਊਂਡ ਜਿਹੜੇ ਆਪਾਂ ਦੱਸਿਆ ਸੀਗਾ ਵੀ ਉੱਥੇ ਚੱਲੇ ਸੀਗੇ। ਸੋ 18 ਵੱਖ-ਵੱਖ ਪੁਲਿਸ ਵਾਲਿਆਂ ਨੇ, ਲਾ ਇਨਫੋਰਸਮੈਂਟ ਵਾਲਿਆਂ ਨੇ ਜਿਹੜੀਆਂ ਉੱਤੇ ਗੋਲੀਆਂ ਚਲਾਈਆਂ ਅਤੇ ਜਿਸ ਕਰਕੇ ਜਿਹੜਾ UPS ਦਾ ਡਰਾਈਵਰ ਪਹਿਲੇ ਦਿਨ ਵਿਚਾਰਾ ਜਿਹੜਾ ਕੰਮ ਕਰਨ ਆਇਆ ਸੀਗਾ ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀ। ਫਰੈਂਕ ਆਰਡਨਜ਼ ਉਸ ਮੁੰਡੇ ਦਾ ਜਿਹੜਾ ਉਹ ਨਾਮ ਸੀਗਾ। ਅਤੇ ਇਸ ਨੂੰ ਲੈ ਕੇ ਲੋਕਾਂ ਨੇ ਬਹੁਤ ਜ਼ਿਆਦਾ ਜਿਹੜੀ ਪੁਲਿਸ ਵਾਲਿਆਂ ਦੀ ਇਸ ਕਾਰਜਕਾਰੀ ਨੂੰ ਜਿਹੜੀ ਤੋਏ ਜਿਹੜੀ ਆ ਉਸ ਦੀ ਕੀਤੀ ਆ ਵੀ ਇਹ ਤੁਸੀਂ ਇੱਕ ਹਿਸਾਬ ਦੇ ਨਾਲ ਜਿਹੜਾ ਮੁੰਡੇ ਆ ਉਸ ਦੀ ਤੁਸੀਂ ਜਾਨ ਜਿਹੜੀ ਉਹ ਲੈ ਲਈ ਆ। ਪਰਿਵਾਰ ਵਾਲੇ ਵੀ ਵਿਚਾਰੇ ਬੜੇ ਸਦਮੇ 'ਚ ਆ। 27 ਸਾਲ ਜਿਹੜੀ ਮਹਿਜ ਇਸ ਮੁੰਡੇ ਦੀ ਉਮਰ ਸੀਗੀ ਜੀ। ਅਗਲੀ ਖਬਰ ਜਿਹੜੀ ਆ ਟੈਕਸਸ ਤੋਂ ਆ ਰਹੀ ਆ। ਟੈਕਸਸ ਦੇ ਵਿੱਚ ਕਹਿੰਦੇ ਵੀ ਇੱਕ ਮਦਰ ਅਤੇ ਉਹਦਾ ਨਿਊ ਬੋਰਨ ਬੇਬੀ ਜਿਹੜੇ ਆ ਉਹ ਮਿਸਿੰਗ ਹੈਗੇ ਆ। ਹੈਡੀ ਬਰੋਸਰਡ 33 ਸਾਲਾਂ ਦੀ ਹੈ ਜਿਹੜੀ ਬੀਬੀ ਆ। ਉਹ ਕਹਿੰਦੇ ਭਈ ਉਹ ਆਪਣੀ ਬੱਚੀ ਦੇ ਨਾਲ ਇੱਕ ਸਵੇਰੇ ਦੇਖੀ ਗਈ ਜਦੋਂ ਉਹ ਆਪਣੀ ਦੂਜੀ ਬੱਚੀ ਨੂੰ ਸਕੂਲੇ ਛੱਡਣ ਗਈ ਸੀ। ਇਹ ਕੱਲ੍ਹ ਦੀ ਗੱਲ ਆ। ਅਤੇ ਉਸ ਤੋਂ ਬਾਅਦ ਉਹਦਾ ਜਿਹੜਾ ਹਸਬੈਂਡ ਆ ਉਹ ਕਹਿੰਦਾ ਵੀ ਮੈਂ ਮੁੜ ਕੇ ਨਾ ਤਾਂ ਜਿਹੜੀ ਆ ਉਹਦੀ ਵਾਈਫ ਅਤੇ ਨਾ ਹੀ ਜਿਹੜੀ ਉਹ ਬੱਚੀ ਉਹ ਦੇਖੀ। ਅਤੇ ਇਹ ਜਿਹੜੀ ਆ ਟੈਕਸਸ ਦੇ ਵਿੱਚ ਹੁਣ ਪੂਰਾ ਅਲਰਟ ਜਾਰੀ ਕੀਤਾ ਹੋਇਆ ਆ ਅਤੇ ਇਸ 33 ਸਾਲਾਂ ਦੀ ਲੇਡੀ ਅਤੇ ਉਹਦਾ ਜਿਹੜਾ ਨਿਊ ਬੋਰਨ ਬੇਬੀ ਆ ਉਹਨੂੰ ਲੱਭਣ ਦੇ ਲਈ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਯੂਕਰੇਨ ਦਾ ਜਿਹੜਾ ਇਸ ਟਾਈਮ ਟੌਪ ਦਾ US ਡਿਪਲੋਮੈਟ ਆ, ਕਹਿੰਦੇ ਵੀ ਉਹਨੇ ਵੀ ਇਸ ਸਾਲ ਦੇ ਅਖੀਰ ਦੇ ਵਿੱਚ ਆਪਣੇ ਅਹੁਦੇ ਤੋਂ ਜਿਹੜਾ ਆ ਫਾਰਗ ਹੋ ਜਾਣਾ ਆ। ਉਹ ਜਿਹੜਾ ਅਸਤੀਫਾ ਜਿਹੜਾ ਉਹ ਦੇਣ ਜਾ ਰਹੇ ਆ। ਬਿਲ ਟੇਲਰ ਜਿਨ੍ਹਾਂ ਨੇ ਕੁਛ ਸਮਾਂ ਪਹਿਲਾਂ ਹਾਊਸ ਇੰਟੈਲੀਜੈਂਸ ਕਮੇਟੀ ਦੀ ਜਿਹੜੀ ਇਨਕੁਆਇਰੀ ਜਿਹੜੀ ਚੱਲ ਰਹੀ ਸੀਗੀ ਰਾਸ਼ਟਰਪਤੀ ਟਰੰਪ ਦੇ ਇੱਕ ਹਿਸਾਬ ਦੇ ਨਾਲ ਖਿਲਾਫ ਵੀ ਜਿਹੜੀ ਉਹਨਾਂ ਨੇ ਮਿਲਟਰੀ ਦੀ ਰਾਹਤ ਰਾਸ਼ੀ ਆ ਜਿਹੜੀ ਉਸ ਨੂੰ ਰੋਕ ਕੇ ਰੱਖਿਆ ਸੀ ਯੂਕਰੇਨ ਨੂੰ ਦੇਣ ਤੋਂ, ਤਾਂ ਜੋ ਉਹ ਜੋ ਬਾਈਡਨ ਜਾਂ ਉਹਨਾਂ ਦੇ ਖਿਲਾਫ ਜਿਹੜੀ ਡਰਟ ਜਿਹੜੀ ਆ ਉਹ ਹਾਸਲ ਕਰਨੀ ਹੈ, ਇਨਵੈਸਟੀਗੇਸ਼ਨ ਜਿਹੜੀ ਉਹ ਅਨਾਊਂਸ ਕਰਨ। ਕਹਿੰਦੇ ਵੀ ਉਹ ਹੁਣ ਆਪਣੇ ਆਪਣਾ ਅਸਤੀਫਾ ਜਿਹੜਾ ਉਹ ਦੇਣ ਜਾ ਰਹੇ ਹੈਗੇ ਆ। ਉਹ ਟੇਲਰ ਨੇ ਸਵਾਲ ਚੁੱਕੇ ਸੀਗੇ ਜਿਹੜੇ ਵਾਈਟ ਹਾਊਸ ਦੇ ਇਸ ਡਿਸੀਜਨ ਨੂੰ ਲੈ ਕੇ ਵੀ ਯੂਕਰੇਨੀਅਨ ਪ੍ਰੈਜ਼ੀਡੈਂਟ ਦੇ ਉੱਤੇ ਕਿਸ ਤਰੀਕੇ ਦੇ ਨਾਲ ਮਿਲਟਰੀ ਏਡ ਰੋਕ ਕੇ ਜਿਹੜਾ ਦਬਾਅ ਆ ਉਹ ਪਾਇਆ ਜਾ ਰਿਹਾ ਸੀਗਾ। ਸੋ ਇਹ ਕਹਿੰਦੇ ਵੀ ਜਿਹੜੀ ਵੇਕੈਂਸੀਜ਼ ਐਕਟ ਆ ਉਸ ਦੇ ਅਧੀਨ ਇਹ 8 ਜਨਵਰੀ ਤੱਕ ਐਕਟਿੰਗ ਅੰਬੈਸਡਰ ਦੇ ਵਜੋਂ ਜਿਹੜੇ ਆ ਉਹ ਕੰਮ ਜਿਹੜੇ ਉਹ ਕਰਨਗੇ। ਅਤੇ ਇਸ ਤੋਂ ਇਸ ਦੇ ਬਾਰੇ ਜਿਹੜੀ ਉਹਨਾਂ ਨੇ ਜਾਣਕਾਰੀ ਰੀਸੈਂਟਲੀ ਜਿਹੜੀ ਪੱਤਰਕਾਰਾਂ ਦੇ ਨਾਲ ਸੰਬੋਧਿਤ ਹੋ ਕੇ ਦਿੱਤੀ ਆ ਜੀ। ਅਗਲੀ ਖਬਰ ਜਿਹੜੀ ਵਾਸ਼ਿੰਗਟਨ DC ਤੋਂ ਆ ਰਹੀ ਆ, ਉੱਥੇ ਇੱਕ ਬੰਦੇ ਨੂੰ ਜਿਹੜਾ ਆ ਪੀਜ਼ਾ ਰੈਸਟੋਰੈਂਟ ਸੀ ਉਸ ਨੂੰ ਅੱਗ ਲਾਉਣ ਦੇ ਚੱਕਰ ਦੇ ਵਿੱਚ ਜਿਹੜਾ ਆ ਅਰੈਸਟ ਕੀਤਾ ਗਿਆ ਆ। ਕਹਿੰਦੇ ਭਈ 2016 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹਿਲਰੀ ਕਲਿੰਟਨ ਸੀ ਅਤੇ ਉਸ ਟਾਈਮ ਦੇ ਉੱਤੇ ਜਿਹੜਾ ਆ ਇਸ ਨੂੰ ਜਿਹੜਾ ਚਾਈਲਡ ਸੈਕਸ ਟਰੈਫਿਕਿੰਗ ਰਿੰਗ ਦੇ ਅੰਡਰ
ਜਿਹੜਾ ਚਾਰਜ ਕੀਤਾ ਗਿਆ ਸੀ ਇਸ ਬੰਦੇ ਨੂੰ, ਤੇ ਇਹ ਬੰਦਾ ਜਿਹੜਾ ਅਪਸੈਟ ਸੀ, ਇਸ ਨੇ ਜਿਹੜਾ ਇੱਕ ਵਾਸ਼ਿੰਗਟਨ DC ਦੇ ਵਿੱਚ ਬੜਾ ਮਸ਼ਹੂਰ ਪੀਜ਼ਾ ਰੈਸਟੋਰੈਂਟ ਕੌਮੈਂਟ ਪਿੰਗ ਪੋਂਗ ਰੈਸਟੋਰੈਂਟ ਜਿਹੜਾ ਹੈਗਾ ਆ, ਜਿੱਥੇ ਉਸ ਟਾਈਮ ਦੇ ਉੱਤੇ ਬੱਚੇ ਤੇ ਅਡਲਟ ਜਿਹੜੇ ਆ ਇੱਕ ਤਰ੍ਹਾਂ ਨਾਲ ਪਾਰਟੀ ਕਰ ਰਹੇ ਸੀ, ਉੱਥੇ ਅੱਗ ਲਾ ਦਿੱਤੀ। ਪਰ ਫੋਰਚੂਨੇਟਲੀ ਜਿੱਦਾਂ ਕੋਈ ਫੱਟੜ ਨਹੀਂ ਹੋਇਆ, ਸਾਰੇ ਬਚ ਗਏ, ਪਰ ਪੀਜ਼ੇ ਦਾ ਨੁਕਸਾਨ ਹੋਇਆ। ਤੇ ਬਾਅਦ ਦੇ ਵਿੱਚ ਜਿਹੜਾ ਇਹ ਸੇਮ ਬੰਦਾ ਜਿਹੜੀ US ਪਾਰਕਸ ਪੁਲਿਸ ਹੈਗੀ ਆ ਉਹਨਾਂ ਦੇ ਨਾਲ ਜਿਹੜਾ ਖੈਬੜ ਗਿਆ ਤੇ ਇਸ ਨੂੰ ਅਰੈਸਟ ਕੀਤਾ ਗਿਆ ਤੇ ਹੁਣ ਇਸ ਨੂੰ ਜਿਹੜੀ ਆ 4 ਸਾਲਾਂ ਦੀ ਜੇਲ੍ਹ ਦੀ ਸਜ਼ਾ ਹੋਈ ਹੈਗੀ ਆ ਜੀ। ਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO Yoga City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੇਲ ਖਾਦਿਮ ਵਿੱਚ ਜੁਐਲਰਸ ਵਾਲਿਆਂ ਨੇ ਥੈਂਕਸਗਿਵਿੰਗ ਅਤੇ ਬਲੈਕ ਫਰਾਈਡੇ ਦੀ ਸੇਲ ਨੂੰ ਐਕਸਟੈਂਡ ਕਰਕੇ ਕਰ ਦਿੱਤਾ ਹੈ 31 ਦਸੰਬਰ ਤੱਕ ਅਤੇ ਤਿੰਨੋਂ ਲੋਕੇਸ਼ਨਸ ਤੇ ਲੈ ਸਕੋਗੇ ਸੇਲ ਦਾ ਲਾਭ ਅਤੇ ਇੱਥੇ ਲੱਕੀ ਡਰਾਅ ਵੀ ਕੱਢੇ ਜਾਣਗੇ। ਪਹਿਲਾ ਇਨਾਮ ਲੇਡੀਜ਼ ਡਾਇਮੰਡ ਰਿੰਗ 1.8 ਕੈਰਟ, ਦੂਜਾ ਇਨਾਮ ਲੇਡੀਜ਼ ਨੈਕਲੇਸ ਸੈਟ ਅਤੇ ਤੀਜਾ ਇਨਾਮ ਮੈਨ ਚੇਨ। ਹਰ ਇੱਕ ਤਰ੍ਹਾਂ ਦੀ ਜਿਊਲਰੀ ਤੇ ਲੈ ਸਕਦੇ ਹੋ 20% ਤੱਕ ਦਾ ਆਫ। ਸਟਾਕਟਨ ਲੋਕੇਸ਼ਨ KS ਜਿਊਲਰ 8118 ਨਾਰਥ ਵੈਸਟ ਲੇਨ ਨੰਬਰ 101A। ਗੱਲ ਕਰ ਸਕਦੇ ਹੋ 209 952 3111। ਫ੍ਰੈਜ਼ਨੋ ਲੋਕੇਸ਼ਨ KH ਜਿਊਲਰਸ 3079 ਵੈਸਟ ਐਸ਼ਲਨ ਐਵੀਨਿਊ 509 233 3090। ਗੋਲਡ ਬਾਰ ਖਰੀਦ ਸਕਦੇ ਹੋ ਗੋਲਡ ਪ੍ਰਾਈਸ ਦੇ ਨਾਲ $10 ਦਾ ਪ੍ਰੀਮੀਅਮ ਦੇ ਕੇ। 12 ਸੋਨੇ ਦੀਆਂ ਚੂੜੀਆਂ ਦੀ ਬਣਵਾਈ $60। ਮੈਂਸ ਕੜੇ ਦੀ ਬਣਵਾਈ ਬਿਲਕੁਲ ਫ੍ਰੀ, ਕਲੀਨਿੰਗ ਅਤੇ ਰਿਪੇਅਰ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ 209 668 8485 209 668 8485। ਖਾਦਿਮ H ਜਿਊਲਰਸ 1647 ਲੈਂਡਰ ਐਵਨਿਊ ਟਰਲਕ। ਸਰਦਾਰ ਜੀ ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। ਫਰਨੀਚਰ ਟਾਈਮ ਸੈਕਰਾਮੈਂਟੋ 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਸੋਫਾ, ਲਵ ਸੀਟ ਅਤੇ ਸੈਕਸ਼ਨਲ ਦੇ ਉੱਤੇ 50% ਤੱਕ ਅਤੇ ਬੈਡਰੂਮ ਸੈੱਟ ਦੇ ਉੱਤੇ 30% ਤੱਕ, ਡਾਈਨਿੰਗ ਟੇਬਲ ਅਤੇ ਚਾਈਨਾ ਕੈਬਨਿਟ ਦੇ ਉੱਤੇ 30% ਤੱਕ ਦੀ ਸੇਲ ਚੱਲ ਰਹੀ ਹੈ। ਨਾਲੇ ਫਾਈਨੈਂਸ ਵੀ ਕਰਦੇ ਆ 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵੀਨਿਊ ਸੈਕਰਾਮੈਂਟੋ 9165500758 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 76। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400।
MAF also provides a platform for experienced financial professionals with top-pay company revenue and virtual agent training program. Visit maflife.com. MAF, California Department of Insurance License number 0M92002. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU, Fresno 1300 AM KLHC, Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਸਰੋਤਿਓ ਅਗਲੀ ਖਬਰ ਵੱਲ ਚੱਲੀਏ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕਹਿੰਦੇ 2 ਬੰਦਿਆਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ ਅਤੇ 2 ਜਣੇ ਬੁਰੀ ਤਰ੍ਹਾਂ ਫੱਟੜ ਹੋ ਗਏ। ਜਿਹੜੇ ਬੰਦਿਆਂ ਦੇ ਨਾਮ ਦੱਸੇ ਗਏ ਹੈਗੇ ਨਿਕੋਲਸ ਰੋਦਰੀਗਸ ਅਤੇ 25 ਸਾਲਾਂ ਦੀ ਪੈਟਰੀਸ਼ੀਆ ਰੋਦਰੀਗਸ। ਘਰ ਦੇ ਵਿੱਚ ਕਹਿੰਦੇ ਅੱਗ ਲੱਗ ਗਈ ਅਤੇ ਉਹਨਾਂ ਤੋਂ ਭੱਜ ਨਹੀਂ ਹੋਇਆ ਅਤੇ ਜਿਹੜੇ 2 ਜਣੇ ਆ ਅਡਲਟ ਉਹਨਾਂ ਦੀ ਮੌਤ ਹੋ ਗਈ ਅਤੇ 4 ਬੱਚੇ ਜਿਹੜੇ ਆ ਉਹਨਾਂ ਦੇ ਕਾਫੀ ਜਿਹੜੀਆਂ ਸੱਟਾਂ ਲੱਗੀਆਂ ਪਰ ਉਹ ਜਿਹੜੇ ਆ ਸਰਵਾਈਵ ਹੋ ਗਏ ਅਤੇ ਇਸ ਟਾਈਮ ਜਿਹੜੇ ਆ ਉਹ ਹੌਸਪੀਟਲ ਦੇ ਵਿੱਚ ਹੈਗੇ ਆ ਜੀ। ਅਗਲੀ ਜਿਹੜੀ ਖਬਰ ਆ ਚੀਨੋ ਕੈਲੀਫੋਰਨੀਆ ਤੋਂ ਜਿਹੜੀ ਉਹ ਆ ਰਹੀ ਆ। ਇੱਕ ਜਿਹੜੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਜਿਹੜਾ ਮਾਤਮ ਦੇ ਵਿੱਚ ਤਬਦੀਲ ਹੋ ਗਿਆ। ਇੱਕ ਵੈਡਿੰਗ ਰਿਸੈਪਸ਼ਨ ਜਿਹੜੀ ਉਹ ਚੱਲ ਰਹੀ ਸੀ, ਉੱਥੇ ਜਿਹੜੇ 2 ਵੈਡਿੰਗ ਕ੍ਰੈਸ਼ਰ ਜਿਹੜੇ ਉਹ ਆ ਗਏ, ਜਿਨ੍ਹਾਂ ਨੂੰ ਬਿਨ ਬੁਲਾਏ ਮਹਿਮਾਨ ਆਪਾਂ ਕਹਿ ਸਕਦੇ ਹਾਂ, ਉਹ ਆਏ ਅਤੇ ਉੱਥੇ ਬਾਅਦ ਦੇ ਵਿੱਚ ਹੱਥੋਂ ਪਾਈ ਐਸੀ ਹੋਈ ਵੀ ਉਹ ਜਿਹੜੇ 2 ਵੈਡਿੰਗ ਕ੍ਰੈਸ਼ਰ ਆ ਉਹਨਾਂ ਨੇ ਲਾੜੇ ਨੂੰ ਹੀ ਕੁੱਟ-ਕੁੱਟ ਕੇ ਕਹਿੰਦੇ ਆ ਉੱਥੇ ਮਾਰ ਦਿੱਤਾ। ਜੋ ਸਟੀਵਨ ਮੈਲਗੋਜ਼ਾ 30 ਸਾਲ ਦਾ ਜਿਹੜਾ ਇਹ ਲਾੜਾ ਜਿਸ ਦਾ ਵਿਆਹ ਜਿਹੜਾ ਵੈਡਿੰਗ ਰਿਸੈਪਸ਼ਨ ਜਿਹੜੀ ਉਹ ਚੱਲ ਰਹੀ ਸੀ, ਉਹ ਆਪਣੇ ਹੀ ਆਏ ਜਿਹੜੇ ਪਰਿਵਾਰਕ ਮੈਂਬਰ ਅਤੇ ਹੋਰ ਜਿਹੜੇ ਰਿਸ਼ਤੇਦਾਰ ਦੋਸਤ ਮਿੱਤਰ ਆ ਉਹਨਾਂ ਨੂੰ ਜਿਹੜਾ ਬਚਾਉਣ ਦੀ ਖਾਤਰ ਜਿਹੜੀ ਉਸ ਦੀ ਜਾਨ ਜਿਹੜੀ ਉਹ ਚਲੀ ਗਈ। ਆਪਾਂ ਦੇਖਿਆ ਸੀ ਹਰਜੋਤ ਸਿੰਘ ਜੀ ਇੱਕ ਵਾਰੀ ਕੁਛ ਕੁ ਵਰ੍ਹੇ ਪਹਿਲਾਂ ਆਪਣੀ ਵੀ ਜਿਹੜੀ ਕਈ ਕਮਿਊਨਿਟੀ ਦੇ ਕਈ ਜਿਹੜੇ ਇੱਦਾਂ ਵਿਆਹਾਂ ਦੇ ਉੱਤੇ ਜਿਹੜਾ ਆ ਇਹ ਹੱਥੋਂ ਪਾਈਆਂ ਹੋਈਆਂ। ਇੱਕ ਬੰਦਾ ਜਿਹੜਾ ਕੋਮਾ ਦੇ ਵਿੱਚ ਵੀ ਜਿਹੜਾ ਉਹ ਉਦੋਂ ਜਿਹੜਾ ਉਹ ਚਲਾ ਗਿਆ ਸੀਗਾ। ਇਸ ਮਾਮਲੇ ਦੇ ਵਿੱਚ ਜਿਹੜੇ ਦੋਨੋਂ ਉੱਥੇ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਰੋਨੀ ਅਤੇ ਜੋਸੂਆ ਜਿਹੜਾ ਆ ਉਹ ਦੋਨੋਂ ਹੀ ਭਰਾ ਜਿਹੜੇ ਉਹ ਸੀਗੇ ਰਮੀਰਜ਼, ਇਹਨਾਂ ਨੂੰ ਗ੍ਰਿਫਤਾਰ ਜਿਹੜਾ ਇਸ ਟਾਈਮ ਕਰ ਲਿਆ ਗਿਆ ਆ। ਇੱਕ ਦੀ ਉਮਰ 28 ਸਾਲ ਅਤੇ ਉਹ ਇੱਕ ਦੀ ਜਿਹੜੀ 19 ਸਾਲ ਉਮਰ ਜਿਹੜੀ ਦੋਨਾਂ ਦੀ ਜਿਹੜੀ ਉਹ ਦੱਸੀ ਗਈ ਆ। ਇਹਨਾਂ ਨੂੰ ਹੁਣ ਵਿਦਾਊਟ ਬੇਲ ਜਿਹੜਾ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਚਾਹੇ ਕੁਛ ਵੀ ਹਰਜੋਤ ਸਿੰਘ ਜੀ ਜਿਹੜਾ ਹੋਇਆ ਹੋਵੇ, ਆਪਸ ਦੇ ਵਿੱਚ ਇਹਨਾਂ ਦੀ ਜਿੰਨੀ ਮਰਜ਼ੀ ਕੋਈ ਵੀ ਹੋਵੇ, ਕਿੱਦਾਂ ਭਿਆਨਕ ਜਿਹੜਾ ਇਹ ਕੰਮ ਹੋਇਆ ਆ। 2 ਪਰਿਵਾਰਾਂ ਨੂੰ ਜਿਹੜਾ ਇਹਨਾਂ 2 ਭਰਾਵਾਂ ਨੇ ਜਿਹੜਾ ਉਜਾੜ ਕੇ ਜਿਹੜਾ ਉਹ ਰੱਖ ਦਿੱਤਾ ਵੀ ਖੁਸ਼ੀ ਦਾ ਮਾਹੌਲ ਕਿਸ ਤਰੀਕੇ ਦੇ ਨਾਲ ਮਾਤਮ ਦੇ ਵਿੱਚ ਜਿਹੜਾ ਉੱਥੇ ਇਹ ਜਿਹੜਾ ਉਹ ਫੈਲ ਗਿਆ। ਕਹਿੰਦੇ ਤਕਰੀਬਨ 2-2:30 ਵਜੇ ਸੀਗੇ ਦੇਰ ਰਾਤ ਦੇ ਜਦੋਂ ਇਹ ਲੜਾਈ ਵਾਪਰੀ ਅਤੇ ਇਹਨਾਂ ਦੋਨਾਂ ਨੇ ਉੱਥੇ ਜਿਹੜੇ ਲਾੜੇ ਨੂੰ ਉੱਥੇ ਕੁੱਟ-ਕੁੱਟ ਕੇ ਉਹ ਮਾਰ ਦਿੱਤਾ ਜੀ। ਅਗਲੀ ਖਬਰ ਜਿਹੜੀ ਆ ਰਿਚਮੰਡ ਤੋਂ ਆ ਰਹੀ ਆ। ਕੱਲ੍ਹ ਜਿਸ ਤਰ੍ਹਾਂ ਆਪਾਂ ਦੱਸਿਆ ਸੀ, ਰਿਚਮੰਡ ਦੇ ਵਿੱਚ ਆਪਣਾ ਇੱਕ ਸਿੱਖ ਟੈਕਸੀ ਡਰਾਈਵਰ ਬਲਜੀਤ ਸਿੰਘ ਸਿੱਧੂ, ਜਿਸ ਨੂੰ ਇੱਕ ਬੰਦੇ ਨੇ ਜਿਹੜਾ ਆ ਬਾਰਬੀਕਿਊ ਕਰਨ ਵਾਲੀ ਜਿਹੜੀ ਇੱਕ ਰੋਡ ਹੁੰਦੀ ਆ ਉਹਦੇ ਨਾਲ ਕੁੱਟ-ਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਉਸ ਨੂੰ ਲੈ ਕੇ ਹੁਣ ਯੂਨਾਈਟਿਡ ਸਿੱਖਸ ਇੱਕ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਹਿਊਮਨਟੇਰੀਅਨ ਆਰਗੇਨਾਈਜੇਸ਼ਨ, ਉਹਨਾਂ ਨੇ FBI ਨੂੰ ਜਿਹੜਾ ਕੰਟੈਕਟ ਕੀਤਾ ਹੈ ਵੀ ਇਸ ਨੂੰ ਹੇਟ ਕ੍ਰਾਈਮ ਜਿਹੜਾ ਆ ਕਾਊਂਟ ਕੀਤਾ ਜਾਵੇ। ਕਿਉਂਕਿ 57 ਸਾਲਾਂ ਦਾ ਬਲਜੀਤ ਸਿੰਘ ਕਹਿੰਦਾ ਵੀ ਮੈਂ ਆਪਣੇ ਘਰ ਦੇ ਕੋਲ ਪਹੁੰਚ ਗਿਆ ਸੀ ਰਿਚਮੰਡ ਕੈਲੀਫੋਰਨੀਆ ਦੇ ਵਿੱਚ, ਜੋ ਕਿ ਟੈਕਸੀ ਚਲਾਉਂਦਾ, ਅਤੇ ਇੱਕ ਬੰਦਾ ਲਾਗੇ ਆਇਆ, ਕਹਿੰਦਾ ਮੈਨੂੰ ਰਾਈਡ ਦੇ ਦੇ, ਅਤੇ ਕਹਿੰਦਾ ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਵੀ ਮੈਂ ਆਪਣਾ ਕੰਮ ਖਤਮ ਕਰਕੇ ਆ ਗਿਆ, ਮੈਂ ਤਾਂ ਹੁਣ ਆਪਣੇ ਘਰ ਪਹੁੰਚਣ ਲੱਗਾ। ਅਤੇ ਕਹਿੰਦਾ ਬੰਦਾ ਪਿੱਛੇ ਗਿਆ ਅਤੇ ਉਸਨੇ ਰੋਡ ਲਿਆਂਦੀ ਅਤੇ ਉਹਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਜਦੋਂ ਮੈਂ ਰੌਲਾ ਪਾਇਆ, ਇੱਕ ਲਾਗੇ ਸਿਕਿਉਰਿਟੀ ਗਾਰਡ ਸੀ, ਉਹ ਆਇਆ ਅਤੇ ਉਸ ਨੇ ਇੰਟਰਵੀਨ ਕੀਤਾ। ਫਿਰ ਪੁਲਿਸ ਆਈ ਅਤੇ ਪੁਲਿਸ ਨੇ ਜਿਹੜਾ ਆ ਉਸ ਨੂੰ ਚੱਕਿਆ ਅਤੇ ਹਸਪਤਾਲ ਪਹੁੰਚਾਇਆ। ਪਰ ਜਿਹੜੀ ਪੁਲਿਸ ਆ ਇਸ ਕੇਸ ਨੂੰ ਸਿਰਫ ਹਜੇ ਤੱਕ ਰੋਬਰੀ ਹੀ ਲੈ ਕੇ ਚੱਲ ਰਹੀ ਹੈਗੀ ਆ, ਇਹਨੂੰ ਹੇਟ ਕ੍ਰਾਈਮ ਨਹੀਂ ਕਾਊਂਟ ਕਰ ਰਹੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਆ, ਉਹਨਾਂ ਨੇ FBI ਅਤੇ ਡਿਪਾਰਟਮੈਂਟ ਆਫ ਜਸਟਿਸ ਨੂੰ ਜਿਹੜਾ ਕੰਟੈਕਟ ਕੀਤਾ ਵੀ ਇਸ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਅਤੇ ਇਹ ਜਿਹੜਾ ਆ ਉਸ ਨੂੰ ਜਿਹੜਾ ਕੁੱਟਿਆ ਗਿਆ ਕਿਉਂਕਿ ਉਸ ਨੇ ਦਸਤਾਰ ਸਜਾਈ ਹੋ ਸੀ ਅਤੇ ਇਹ ਹੇਟ ਕ੍ਰਾਈਮ ਦੇ ਵਿੱਚ ਗਿਣਿਆ ਜਾਣਾ ਚਾਹੀਦਾ ਹੈ। ਜੀ
ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਜਿਹੜੀ ਕਰਦੇ ਆ, US ਦੇ ਦੁਆਰਾ ਰਸ਼ੀਆ ਤੇ ਯੂਰਪੀਅਨ ਸੰਘ ਦੇ ਦਰਮਿਆਨ ਜਿਹੜੀ ਗੈਸ ਪਾਈਪਲਾਈਨ ਆ, ਇੱਕ ਬਹੁਤ ਵੱਡੀ ਜਿਹੜੀ ਗੈਸ ਪਾਈਪਲਾਈਨ ਰਸ਼ੀਆ ਵਾਲਿਆਂ ਨੇ ਜਿਹੜਾ ਤੇਲ ਜਿਹੜਾ ਆਪਣਾ ਉਹਨਾਂ ਨੂੰ ਦੇਣਾ ਆ ਅਤੇ ਉਸ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਾਉਣ ਦੀ ਤਿਆਰੀਆਂ ਜਿਹੜੀਆਂ ਉਹ ਕਰ ਰਹੇ ਨੇ। ਅਤੇ ਜਿਹੜੇ ਬਹੁਤ ਸਾਰੇ ਮਾਹਰ ਕਹਿ ਰਹੇ ਆ ਵੀ ਅਮਰੀਕਾ ਵਾਲੇ ਜਿਹੜੇ ਇਸ ਦੇ ਵਿੱਚ ਦੇਰੀ ਜਿਹੜੀ ਉਹ ਹੋ ਗਈ ਆ, ਇਸ ਦੇ ਕਰਕੇ ਅਮਰੀਕਾ ਜਿਹੜਾ ਕਿ ਤੇਲ ਆਪਣਾ ਵੀ ਉਹਨਾਂ ਨੂੰ ਜਿਹੜਾ ਦਿੰਦਾ ਸੀ ਜਾਂ ਹੋਰ ਤਰੀਕੇ ਦੇ ਨਾਲ ਜਿਹੜਾ ਕੰਮ ਉੱਧਰਲੇ ਪਾਸੇ ਚੱਲ ਰਿਹਾ ਸੀਗਾ, ਅਤੇ ਉਸ ਨੂੰ ਲੈ ਕੇ ਅਮਰੀਕਾ ਚਾਹੁੰਦਾ ਸੀਗਾ ਵੀ ਇਹ ਜਿਹੜੀ ਪਾਈਪਲਾਈਨ ਕਿਸੇ ਤਰੀਕੇ ਦੇ ਨਾਲ ਜਿਹੜੀ ਉਹ ਨਾ ਬਣੇ। ਅਤੇ ਹੁਣ ਕਹਿੰਦੇ US ਸੈਨੇਟ ਆ ਉਹਨਾਂ ਨੇ ਜਿਹੜਾ ਅਪਰੂਵ ਕੀਤਾ ਇੱਕ ਡਿਫੈਂਸ ਬਿੱਲ, ਜਿਸ ਦੇ ਵਿੱਚ ਇਹ ਸੈਂਕਸ਼ਨਸ ਜਿਹੜੀਆਂ ਆ ਰਸ਼ੀਆ ਦੇ ਉੱਤੇ ਜਿਹੜੀਆਂ ਉਹ ਲੱਗਣਗੀਆਂ, ਉਹਨਾਂ ਕੰਪਨੀਜ਼ ਦੇ ਉੱਤੇ ਬੇਸਿਕਲੀ ਲੱਗਣਗੀਆਂ ਜਿਹੜੀਆਂ ਰਸ਼ੀਆ ਦੇ ਇਸ ਬਹੁਤ ਹੀ ਵੱਡੇ ਜਿਹੜੇ ਗੈਸ ਪਾਈਪਲਾਈਨ ਪ੍ਰੋਜੈਕਟ ਜਿਹੜਾ ਜਰਮਨੀ ਤੱਕ ਪਹੁੰਚਣਾ ਆ ਉਸ ਦੇ ਉੱਤੇ ਜਿਹੜੀਆਂ ਉਹ ਲਾਉਣਗੀਆਂ। ਸੋ ਇਹ ਹੁਣ ਕਾਫੀ ਜਿਹੜਾ ਇੱਕ ਵੱਡਾ ਜਿਹੜਾ ਚਿੰਤਾ ਦਾ ਜਿਹੜਾ ਵਿਸ਼ਾ ਸੀਗਾ, ਕਿਉਂਕਿ ਅਮਰੀਕਾ ਨਹੀਂ ਸੀ ਚਾਹੁੰਦਾ ਵੀ ਰਸ਼ੀਆ ਇਸ ਤਰੀਕੇ ਦੇ ਨਾਲ ਜਿਹੜਾ ਕਹਿ ਲਓ ਵੀ ਉਹ, ਕਿਉਂਕਿ ਇਕਨੋਮਿਕ ਬੂਸਟ ਜਿਹੜਾ ਉਹਨਾਂ ਨੂੰ ਡੈਫੀਨੇਟਲੀ ਮਿਲੂਗਾ ਜੇ ਤੇਲ ਵੱਖ-ਵੱਖ ਮੁਲਕ ਜਿਹੜੇ ਉਹਨਾਂ ਦੇ ਉੱਥੇ ਖਰੀਦਣਗੇ। ਤੇਲ ਜਦੋਂ ਖਰੀਦੇ ਆ ਅਤੇ ਜਰਮਨੀ ਨੇ ਵੀ ਜਿਹੜਾ ਆਪਣਾ ਕਿਤੇ ਨਾ ਕਿਤੇ ਕਹਿ ਲਓ ਵੀ ਭਾਰ ਤੇਲ ਲੈਣ ਦਾ ਉਹ ਉਹਨਾਂ ਦੇ ਉੱਤੇ ਜਿਹੜਾ ਉਹ ਸੁੱਟਿਆ ਹੈਗਾ ਆ। ਸੋ ਇਹ ਹੁਣ ਕਾਫੀ ਇੱਕ ਜਿਹੜਾ ਕਹਿ ਲਓ ਵੀ ਜਿੰਨੇ ਮਾਹਰ ਆ ਇਸ ਮਾਮਲੇ ਦੇ ਵਿੱਚ ਉਹ ਕਹਿ ਰਹੇ ਵੀ ਸ਼ਾਇਦ ਅਮਰੀਕਾ ਦੇ ਦੁਆਰਾ ਦੇਰੀ ਹੋ ਗਈ ਆ, ਇਹਨਾਂ ਨੂੰ ਪਹਿਲਾਂ ਹੀ ਜ਼ਿਆਦਾ ਜਰਮਨੀ ਅਤੇ ਰਸ਼ੀਆ ਦੇ ਉੱਤੇ ਪ੍ਰੈਸ਼ਰ ਆ ਇਹ ਪਾਈਪਲਾਈਨ ਨਾ ਬਣਾਉਣ ਦੇ ਉੱਤੇ ਪਾਉਣਾ ਚਾਹੀਦਾ ਸੀਗਾ। ਅਗਲੀ ਜਿਹੜੀ ਖਬਰ ਆ ਉਹ ਬੇਕਰਸਫੀਲਡ ਨਾਲ ਰਿਲੇਟਡ ਹੈਗੀ ਆ। ਬੇਕਰਸਫੀਲਡ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਬੇਕਰਸਫੀਲਡ ਦੇ ਵਿੱਚ ਜਿਹੜੀ ਗੈਂਗ ਵਾਇਲੈਂਸ ਆ ਬਹੁਤ ਜ਼ਿਆਦਾ ਹੈਗੀ, ਖਾਸ ਕਰਕੇ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ। ਅੱਜ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ੈਵੀਅਰ ਬਸੇਰਾ ਜਿਹੜੇ ਆ ਉਹਨਾਂ ਨੇ ਕਰਨ ਕਾਉਂਟੀ ਲਾ ਇਨਫੋਰਸਮੈਂਟ ਨੂੰ ਐਪਰੀਸ਼ੀਏਟ ਕੀਤਾ ਆ ਵੀ ਉਹਨਾਂ ਨੇ ਕਾਫੀ ਸਾਰੇ ਜਿਹੜੇ ਗੈਂਗ ਦੇ ਮੈਂਬਰਸ ਹੈਗੇ ਆ ਸਾਊਥ ਬੇਕਰਸਫੀਲਡ ਦੇ ਵਿੱਚ ਪਿਛਲੇ 2 ਵੀਕਾਂ ਦੇ ਦੌਰਾਨ ਫੜੇ ਹੈਗੇ ਆ। ਇੱਕ ਸਪੈਸ਼ਲ ਆਪਰੇਸ਼ਨ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਚਲਾਇਆ ਗਿਆ ਸੀ, ਜਿਸ ਦਾ ਨਾਮ ਆਪਰੇਸ਼ਨ ਡੀਪ ਸਾਊਥ ਕਰਕੇ ਰੱਖਿਆ ਗਿਆ ਸੀ, ਜਿਹਦੇ ਵਿੱਚ ਕਹਿੰਦੇ ਭਈ 2 ਦਰਜਨ ਦੇ ਕਰੀਬ ਜਿਹੜੀਆਂ ਅਰੈਸਟ ਹੋਈਆਂ ਆ ਅਤੇ ਕਹਿੰਦੇ ਦਰਜਨਾਂ ਦੇ ਕਰੀਬ ਜਿਹੜੇ ਆ ਹਥਿਆਰ ਅਤੇ ਡਰੱਗ ਜਿਹੜੀ ਆ ਇਹ ਗੈਂਗ ਮੈਂਬਰਾਂ ਤੋਂ ਜਿਹੜੀ ਫੜੀ ਗਈ ਹੈਗੀ ਆ। ਸੋ ਕਰਨ ਕਾਉਂਟੀ ਡਿਸਟ੍ਰਿਕਟ ਅਟਾਰਨੀ ਸਿੰਥੀਆ ਜ਼ਿਮਰ ਉਹ ਕਹਿੰਦੀ ਆ ਵੀ ਗੈਂਗ ਐਕਟੀਵਿਟੀ ਸਾਡੀ ਸਿਟੀ 'ਚ ਬਹੁਤ ਆ ਅਤੇ ਅਸੀਂ ਇਸ ਨੂੰ ਪੂਰੀ ਤਰ੍ਹਾਂ ਜਿਹੜੀ ਖਤਮ ਕਰਨ ਜਾ ਰਹੇ ਹੈਗੇ ਆ। ਸੋ ਆਪਣੇ ਜਿਹੜੇ ਪੰਜਾਬੀ ਕਾਫੀ ਵੱਡੀ ਗਿਣਤੀ 'ਚ ਬੇਕਰਫੀਲਡ 'ਚ ਰਹਿੰਦੇ ਆ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਪੁਲਿਸ ਦਾ, ਕਿਉਂਕਿ ਜਿਹੜਾ ਸ਼ਹਿਰ ਆ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਗੈਂਗ ਨਾਲ ਅਤੇ ਡਰੱਗ ਨਾਲ ਅਫੈਕਟਡ ਹੈਗਾ ਜੀ। ਬੋਇੰਗ ਦੇ ਉੱਤੇ ਇੱਕ ਹੋਰ ਜਿਹੜਾ ਲਾਸੂਟ ਆ ਉਹ ਕਰ ਦਿੱਤਾ ਗਿਆ। ਇੱਕ ਆਇਰਲੈਂਡ ਦੀ ਆਇਰਿਸ਼ ਕੰਪਨੀ ਆ ਜਿਹੜੇ ਕਿ ਸੈੱਲ 'ਤੇ ਲੀਜ਼ ਕਰਦੀ ਇਹ ਏਅਰਕ੍ਰਾਫਟ ਜਿਹੜੇ 737 ਮੈਕਸ, ਉਹਨਾਂ ਨੇ ਹੁਣ ਇੱਕ ਲਾਸੂਟ ਫਾਈਲ ਕੀਤਾ ਆ ਵੀ ਉਹਨਾਂ ਨੇ ਜਿਹੜੇ 22 ਬੋਇੰਗ ਦੇ ਜਹਾਜ਼ ਆਰਡਰ ਕੀਤੇ ਸੀ ਵੀ ਉਹਨਾਂ ਨੂੰ ਉਹ ਕੈਂਸਲ ਕੀਤਾ ਜਾਵੇ। ਟਿਮੈਰੋ ਇਸ ਕੰਪਨੀ ਨੇ ਜਿਹੜੇ ਅੱਜ US ਡਿਸਟ੍ਰਿਕਟ ਕੋਰਟ ਦੇ ਵਿੱਚ ਦਸਤਾਵੇਜ਼ ਜਿਹੜੇ ਦਾਖਲ ਕੀਤੇ ਉਹਨਾਂ ਤੋਂ ਇਹ ਜਾਣਕਾਰੀ ਜਿਹੜੀ ਉਹ ਬਰਾਮਦ ਹੋ ਰਹੀ ਆ। ਉਹਨਾਂ ਨੇ ਇਸ ਦੇ ਵਿੱਚ ਲਿਖਿਆ ਵੀ ਕਹਿੰਦੇ ਬੋਇੰਗ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਸ ਜਹਾਜ਼ ਦੇ ਵਿੱਚ ਕਈ ਜ਼ਿਆਦਾ ਨੁਕਸ ਨੇ ਅਤੇ ਜਾਣ ਬੁੱਝ ਕੇ ਕਹਿੰਦੇ ਇਹਨਾਂ ਨੇ ਇਹ ਨੁਕਸਾਂ ਦੇ ਬਾਰੇ ਕਿਸੇ ਨੂੰ ਇਤਲਾਹ ਜਿਹੜੀ ਉਹ ਨਹੀਂ ਦਿੱਤੀ। ਸੇਫਟੀ ਇਸ਼ੂਜ਼ ਨੂੰ ਵੀ ਜਿਹੜਾ ਉਹਨਾਂ ਨੇ ਲੁਕਾ ਕੇ ਰੱਖਿਆ ਅਤੇ ਡਿਜ਼ਾਈਨ ਦੇ ਵਿੱਚ ਜਿਹੜੇ ਇਸ ਦੇ ਵਿੱਚ ਨੁਕਸ ਸੀਗੇ ਉਹਨਾਂ ਨੂੰ ਵੀ ਜਿਹੜਾ ਉਹ ਲੁਕਾ ਕੇ ਰੱਖਿਆ, ਜਿਸ ਕਰਕੇ 350 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ 2 ਵੱਡੇ ਹਾਦਸਿਆਂ ਦੇ ਵਿੱਚ ਇਸ ਜਹਾਜ਼ ਦੇ ਨਾਲ ਸੰਬੰਧਿਤ ਜਿਹੜੀਆਂ ਹੋਈਆਂ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਫੈਡਰਲ ਏਵੀਏਸ਼ਨ ਵਾਲੇ ਸੀਗੇ ਉਹਨਾਂ ਨੇ ਵੀ ਇਹਨਾਂ ਜਹਾਜ਼ਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਉੱਡਣ ਤੋਂ ਬੈਨ ਲਾ ਦਿੱਤਾ ਸੀਗਾ। ਅਤੇ ਹੁਣ ਜਿਹੜੀ ਆ ਕੰਪਨੀਜ਼ ਆ ਉਹਨਾਂ ਨੇ ਆਪੋ ਆਪਣੇ ਜਿਹੜੇ ਆਰਡਰ ਆ ਉਹ ਵੀ ਕੈਂਸਲ ਕੀਤੇ ਆ। ਬੋਇੰਗ ਕਹਿੰਦੇ ਆ ਵੀ ਉਹਨਾਂ ਨੇ $5 ਬਿਲੀਅਨ ਵੱਖ-ਵੱਖ ਏਅਰਲਾਈਨਸ ਨੂੰ ਇਸ ਮਾਮਲੇ ਦੇ ਵਿੱਚ ਕੰਪਨਸੇਟ ਕਰਨ ਦੇ ਲਈ ਸਾਈਡ ਦੇ ਉੱਤੇ ਜਿਹੜੇ ਉਹ ਰੱਖੇ ਆ, ਪਰ ਲਗਾਤਾਰ ਬੋਇੰਗ ਦਾ ਜਿਹੜਾ ਕਹਿ ਲਓ ਵੀ ਸਟਾਕ ਪ੍ਰਾਈਸ ਆ ਉਹ ਇਹਨਾਂ ਝਟਕਿਆਂ ਦੇ ਕਰਕੇ ਲਗਾਤਾਰ ਥੱਲੇ ਨੂੰ ਇਹਨਾਂ ਦੇ 737 ਜਹਾਜ਼ ਵਾਂਗੂ ਹੀ ਥੱਲੇ ਨੂੰ ਜਾ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਆ ਉਹ ਵੀ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਜਗਜੀਤ ਸਿੰਘ ਨਾਮੀ ਜਿਹੜਾ 65 ਸਾਲਾਂ ਦਾ ਬਜ਼ੁਰਗ ਸੀਗਾ, ਉਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਸੀ ਅਤੇ ਕਨਵਿਕਟ ਕੀਤਾ ਗਿਆ ਸੀ 1st ਡਿਗਰੀ ਮਰਡਰ ਦੇ ਲਈ, ਕਿਉਂਕਿ ਉਸ ਨੇ 37 ਸਾਲਾਂ ਦੀ ਆਪਣੀ ਨੂੰਹ ਜਿਹੜੀ ਆ ਉਸ ਦਾ
ਗੋਲੀਆਂ ਮਾਰ ਕੇ ਕੀਤਾ ਗਿਆ ਸੀ ਜੀ, ਚਾਰਜ ਕੀਤਾ ਗਿਆ ਸੀ ਜਾਂ ਉਸ ਦਾ ਜਿਹੜਾ ਕਤਲ ਕਰ ਦਿੱਤਾ ਸੀ। ਸੋ ਉਹਦਾ ਜਿਹੜਾ ਹੁਣ ਬੇਕਰਫੀਲਡ ਦੇ ਜਿਹੜੇ ਕਾਉਂਟੀ ਰੈਕਰਡਸ ਆ ਉਹਨਾਂ ਦੇ ਮੁਤਾਬਕ ਜਿਹੜਾ ਟਰਾਇਲ ਆ ਉਹ ਮਈ 18 ਤੋਂ ਜਿਹੜਾ ਸ਼ੁਰੂ ਹੋਊਗਾ ਜੀ। ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਬੇਕਰਸਫੀਲਡ ਦੇ ਨਾਲ ਹੀ ਸੰਬੰਧਿਤ ਖਬਰ ਆ, ਪਤਾ ਨਹੀਂ ਉੱਥੇ ਲੋਕਾਂ ਦੇ ਵਿੱਚ ਕੀ ਹੋ ਰਿਹਾ ਆ। ਉੱਥੇ ਇੱਕ ਹਰਜੋਤ ਸਿੰਘ ਜੀ ਬੜੀ ਹੀ ਛੋਟੀ ਉਮਰ ਦਾ ਹੀ ਜਿਹੜਾ ਮੁੰਡਾ 23 ਸਾਲਾਂ ਦਾ ਮੁੰਡਾ ਜਗਮੀਤ ਸਿੰਘ ਸੰਧੂ, ਉਸ ਨੂੰ ਵੀ ਜਿਹੜਾ ਆ ਉਹ ਗ੍ਰਿਫਤਾਰ ਜਿਹੜਾ ਕੀਤਾ ਗਿਆ। ਕਹਿੰਦੇ ਵੀ ਉਸਨੇ ਆਪਣੀ ਜਿਹੜੀ ਸਾਬਕਾ ਗਰਲਫਰੈਂਡ ਉਸ ਦੇ ਘਰ ਦੇ ਵਿੱਚ ਜਾ ਕੇ ਉਸ ਨੂੰ ਧੱਕੇ ਦੇ ਨਾਲ ਜਿਹੜੀਆਂ ਗੋਲੀਆਂ ਖਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਕਰਕੇ ਜਿਹੜਾ ਉਸ ਦਾ ਮਿਸਕੈਰੇਜ ਜਿਹੜਾ ਕੁੜੀ ਦਾ ਉਹ ਹੋ ਜਾਵੇ। 10 ਤਰੀਕ ਨੂੰ ਕਹਿੰਦੇ ਆ ਵੀ ਜਗਮੀਤ ਸਿੰਘ ਸੰਧੂ ਜਿਹੜਾ ਆ ਉਸ ਕੁੜੀ ਦੇ ਘਰੇ ਜਾ ਕੇ ਉਸ ਦੇ ਬੈਡਰੂਮ 'ਚ ਵੜ ਕੇ ਉਸ ਨੂੰ ਇਹ ਗੋਲੀਆਂ ਖਵਾਉਣ ਦੀ ਜਿਹੜੀ ਉਸਨੇ ਕੋਸ਼ਿਸ਼ ਜਿਹੜੀ ਆ ਉਹ ਕੀਤੀ। ਅਤੇ ਕਹਿੰਦੀ ਉਸ ਕੁੜੀ ਨੇ ਜਿਹੜਾ ਬਾਅਦ ਦੇ ਵਿੱਚ ਆਖਿਆ ਵੀ ਇਹਨੇ ਇਹ ਵੀ ਉੱਥੇ ਆਖਿਆ ਵੀ ਤੂੰ ਗੋਲੀਆਂ ਖਾ, ਨਹੀਂ ਤਾਂ ਮੈਂ ਤੈਨੂੰ ਇੱਥੇ ਜਾਨੋਂ ਹੀ ਜਿਹੜਾ ਉਹ ਮਾਰ ਦੇਣਾ ਆ। ਅਤੇ ਕਹਿੰਦੇ ਵੀ ਇਹ ਘੰਟਿਆਂ ਬੱਧੀ ਇਹ ਕੰਮ ਜਿਹੜਾ ਉਹ ਚੱਲਦਾ ਰਿਹਾ ਅਤੇ ਉਹਨੇ 11 ਸ਼ਾਇਦ ਗੋਲੀਆਂ ਜਿਹੜੀਆਂ ਉਸ ਨੂੰ ਜਿਹੜੀਆਂ ਉਹ ਦਿੱਤੀਆਂ ਵੀ। ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਕਹਿੰਦੇ ਕੁੜੀ ਬਿਮਾਰ ਹੋ ਗਈ ਅਤੇ ਜਿਹੜਾ ਸੰਧੂ ਆ ਉੱਥੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਦੇ ਵਿੱਚ ਹੁਣ ਇਸ ਸੰਧੂ ਦੇ ਉੱਤੇ 4 ਫੈਲਨੀ ਚਾਰਜਿਸ, ਬਰਗਲਰੀ, ਅਸੌਲਟ ਵਿਦ ਫਾਇਰ ਆਰਮ, ਥ੍ਰੈਟ ਵਿਦ ਇੰਟੈਂਟ ਟੂ ਟੈਰਰਾਈਜ਼, ਇਨਫਲਿਕਟ ਕਾਰਪੋਰਲ ਜਿਹੜੀ ਇੰਜਰੀ ਔਨ ਸਪਾਊਸ ਔਰ ਕੋਹੈਬੀਟੈਂਟ ਦੇ ਜਿਹੜੇ ਚਾਰਜਿਸ ਆ ਇਹ ਲੱਗੇ ਨੇ। ਹਾਲਾਤ ਜਿਹੜੇ ਆਪਣੀ ਕਮਿਊਨਿਟੀ ਨੂੰ ਭਾਈ ਸੋਚਣਾ ਪੈਣਾ ਵੀ ਕਿਸ ਪਾਸੇ ਵੱਲ ਨੂੰ ਜਿਹੜੇ ਆਪਾਂ ਜਿਹੜੇ ਇਹ ਵੱਧ ਰਹੇ ਆ। ਸੋ ਇਹ ਪੂਰਾ ਜਿਹੜੀ ਇਹ ਤਾਂ ਖਬਰ ਚਲੋ ਇੱਕ ਪਾਸੋਂ ਜਿਹੜੀ ਆਈ ਹੈ, ਹੋਰ ਪਤਾ ਨਹੀਂ ਕਿਤੇ ਕੀ ਕੁਛ ਅਜਿਹਾ ਜਿਹੜਾ ਵਾਪਰ ਰਿਹਾ ਹੋਵੇ। ਇਹ ਬਹੁਤ ਇੱਕ ਕਮਿਊਨਿਟੀ ਦੇ ਲਈ ਇੱਕ ਚਿੰਤਾ ਦਾ ਜਿਹੜਾ ਆਪਾਂ ਨੂੰ ਵਿਸ਼ਾ ਆ। ਇਹਨਾਂ ਚੀਜ਼ਾਂ ਵਾਲੇ ਪਾਸੇ ਤੋਂ ਵਧਣ ਤੋਂ ਪਹਿਲਾਂ ਹੀ ਆਪਾਂ ਨੂੰ ਜਿਹੜਾ ਉਹ ਰੋਕਣ ਵਾਲੇ ਪਾਸੇ ਨੂੰ ਜਿਹੜਾ ਕੰਮ ਜਿਹੜੇ ਕਦਮ ਆ ਉਹ ਚੱਕਣੇ ਚਾਹੀਦੇ ਆ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਐਵੇਂ ਨਹੀਂ ਇੱਕ ਜਿਹੜੀ ਕਹਾਵਤ ਜਿਹੜੀ ਉਹ ਬਣੀ ਹੋਈ। ਸੋ ਕਿਸੇ ਚੀਜ਼ ਦੇ ਇਲਾਜ ਕਰਨ ਤੋਂ ਪਹਿਲਾਂ ਹੀ ਜਿਹੜਾ ਆ ਉਸ ਨੂੰ ਜਿਹੜੀ ਰੋਕਥਾਮ ਕਰ ਲਈ ਜਾਵੇ ਵੀ ਉਹ ਬਿਮਾਰੀ ਲੱਗੇ ਹੀ ਨਾ, ਤਾਂ ਉਹੀ ਜਿਹੜਾ ਬਿਹਤਰ ਰਹਿੰਦਾ ਹੈਗਾ ਆ। ਸੋ ਬਹੁਤ ਸਾਰੀ ਜਿਹੜੀ ਸਿੱਖ ਕਮਿਊਨਿਟੀ ਆ ਉਹ ਪੂਰੇ ਅਮਰੀਕਾ ਨਹੀਂ ਪੂਰੇ ਦੁਨੀਆ ਦੇ ਵਿੱਚ ਬਹੁਤ ਵੱਖ-ਵੱਖ ਸੇਵਾ ਵਾਲੇ ਕੰਮ ਕਰਦੇ, ਲੰਗਰ ਲਾ ਕੇ ਹੋਮਲੈਸਾਂ ਨੂੰ ਸ਼ੈਲਟਰ ਦੇ ਲਈ ਕੰਬਲ ਕਈ ਕੁਛ ਅੱਜ ਕੱਲ੍ਹ ਵੀ ਦੇ ਰਹੇ ਹੈਗੇ ਆ। ਪਰ ਜਦੋਂ ਇੱਦਾਂ ਦੀ ਇੱਕ ਬੈਡ ਖਬਰ ਜਿਹੜੀ ਆ ਪੂਰੇ ਇੰਗਲਿਸ਼ ਮੀਡੀਆ 'ਚ ਆਉਂਦੀ ਆ ਅਤੇ ਕਮਿਊਨਿਟੀ ਜਿਹੜੀ ਬਦਨਾਮ ਹੁੰਦੀ ਆ ਅਤੇ ਉਹ ਸਾਰੇ ਕਾਸੇ ਦੇ ਉੱਤੇ ਉਹਦਾ ਜਿਹੜਾ ਪਾਣੀ ਪੈ ਜਾਂਦਾ ਹੈਗਾ ਆ ਜੀ। ਅਗਲੀ ਖਬਰ ਜਿਹੜੀ ਯੂਬਾ ਸਿਟੀ ਤੋਂ ਆ ਰਹੀ ਹੈ। ਯੂਬਾ ਸਿਟੀ ਦੇ ਵਿੱਚ ਵੀ ਰਾਜਕਨਵੀਰ ਸਿੰਘ ਜੀ ਇੱਕ ਬੰਦੇ ਨੇ ਕਹਿੰਦੇ ਪਈ ਜਿਹੜਾ ਕੁਹਾੜੇ ਦੇ ਨਾਲ 2 ਜਿਹੜੇ ਲੋਕ ਸੀਗੇ, ਇੱਕ ਡੈਬਨ ਬਰਾਊਨ 18 ਸਾਲਾਂ ਦਾ ਅਤੇ ਕੈਂਥ ਡਰਕਲ 18 ਸਾਲਾਂ ਦਾ, ਇਹ ਦੋਨੋਂ ਹੀ ਕਾਰ ਦੇ ਵਿੱਚ ਬੈਠੇ ਸੀ ਜਿਨ੍ਹਾਂ ਨੂੰ ਕੁਹਾੜੇ ਦੇ ਨਾਲ ਜਿਹੜਾ ਆ ਅਸੌਲਟ ਕੀਤਾ ਅਤੇ ਉਹਨਾਂ ਦੇ ਕਾਫੀ ਜਿਹੜੀਆਂ ਸੱਟਾਂ ਲੱਗ ਗਈਆਂ ਅਤੇ ਇਸ ਬੰਦੇ ਨੂੰ ਜਿਹੜਾ ਆ ਸਟਰ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਵੱਲੋਂ ਅਰੈਸਟ ਕੀਤਾ ਗਿਆ ਹੈ ਜੀ। ਅਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਸਮਾਪਤ ਹੈਗਾ ਆ। ਅਤੇ ਜਾਣ ਤੋਂ ਪਹਿਲਾਂ ਜਿਹੜੇ ਇੱਕ ਜ਼ਰੂਰ ਆਪਾਂ ਦੱਸ ਜਾਈਏ ਵੀ ਕਹਿੰਦੇ ਜਿਹੜੇ H1B ਵੀਜ਼ੇ ਵਾਲੇ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਨੌਕਰੀ ਦੇ ਬੇਸ ਦੇ ਉੱਤੇ ਗ੍ਰੀਨ ਕਾਰਡ ਦੀ ਭਾਲ ਦੇ ਵਿੱਚ ਨੇ ਜਾਂ ਉਡੀਕ ਦੇ ਵਿੱਚ ਨੇ, ਕਹਿੰਦੇ ਵੀ ਉਹਨਾਂ ਦੇ ਲਈ ਸਮਾਂ ਬਹੁਤ ਹੀ ਜ਼ਿਆਦਾ ਭਿਅੰਕਰ ਹਿਸਾਬ ਦੇ ਨਾਲ ਚੱਲ ਰਿਹਾ ਆ। 8 ਲੱਖ ਜਿਹੜੇ ਫਾਈਲਾਂ ਦਾ ਜਿਹੜਾ ਬੈਕਲੌਗ ਆ ਇਸ ਟਾਈਮ USCIS ਦੇ ਵਿੱਚ ਸਿਰਫ ਇਸ ਕੈਟਾਗਰੀ ਵਾਲਿਆਂ ਦਾ ਜਿਹੜਾ ਉਹ ਬਣਿਆ ਪਿਆ ਆ। ਕਹਿੰਦੇ ਵੀ ਅੱਜ ਜੇ ਕੋਈ ਇਸ ਤਰੀਕੇ ਦੇ ਨਾਲ ਅਪਲਾਈ ਕਰਦਾ ਹੈ, ਜਿਹੜਾ ਖਾਸ ਕਰਕੇ ਕਹਿੰਦੇ ਬਹੁਤਾਤ ਦੇ ਵਿੱਚ ਉਹ ਇੰਡੀਅਨ ਨੈਸ਼ਨਲ ਹੀ ਉਹ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਛ ਉਹ ਹੋ ਰਿਹਾ ਆ। ਅਤੇ ਕਹਿੰਦੇ ਵੀ ਜੇ ਅੱਜ ਕੋਈ ਅਪਲਾਈ ਕਰਦਾ ਹੈ ਗ੍ਰੀਨ ਕਾਰਡ ਦੇ ਲਈ ਇਸ ਇੰਪਲੋਇਮੈਂਟ ਬੇਸ ਦੇ ਉੱਤੇ, ਤਾਂ ਉਹਨੂੰ ਕਹਿੰਦੇ ਘੱਟੋ ਘੱਟ 50 ਸਾਲ ਤੱਕ ਦਾ ਇੰਤਜ਼ਾਰ ਜਿਹੜਾ ਉਹ ਕਰਨਾ ਪੈ ਸਕਦਾ ਹੈਗਾ ਆ। ਸੋ ਕਿਉਂਕਿ ਕਹਿੰਦੇ ਵੀ ਇਹ ਵੇਟ ਦਾ ਇੱਕ ਵੱਡਾ ਕਾਰਨ ਇਹ ਆ ਵੀ ਜਿਹੜਾ ਕੋਟਾ ਸਿਸਟਮ ਹੈਗਾ ਵੀ ਇੱਕ ਮੁਲਕ ਦੇ ਵਿੱਚੋਂ ਇੰਪਲੋਇਮੈਂਟ ਬੇਸ ਦੇ ਉੱਤੇ ਜਿਹੜੇ ਇੰਨੇ ਲੋਕ ਹੀ ਜਿਹੜੇ ਉਹ ਰੱਖੇ ਜਾ ਸਕਦੇ ਆ। ਸੋ ਉਸ ਦੇ ਕਰਕੇ ਜਿਹੜੇ ਆ ਕਿਉਂਕਿ ਇੰਡੀਆ ਤੋਂ ਆਏ ਬਹੁਤ ਨੇ ਲੋਕ, ਜਦੋਂ ਟੈਕ ਬੂਮ ਆਇਆ ਸੀ ਇੰਡੀਅਨ ਜਿਹੜੇ ਸੌਫਟਵੇਅਰ ਇੰਜੀਨੀਅਰ ਵੱਖ-ਵੱਖ ਇੰਜੀਨੀਅਰਸ ਆ ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜੋਬ ਲਈਆਂ, ਉਹਨਾਂ ਦੇ H1 ਹੋਏ, ਕਈਆਂ ਦੇ ਜਿਹੜੇ ਆ ਉਹ ਜਿਹੜੇ ਫਾਰਮ ਆ ਪੱਕੇ ਹੋਣ ਦੇ ਲਈ ਉਹ ਵੀ ਅਪਰੂਵਲ ਜਿਹੜੇ ਹੋ ਗਏ, ਪਰ ਇੰਤਜ਼ਾਰ ਜਿਹੜਾ ਉਹਨਾਂ ਨੂੰ ਬਹੁਤ ਲੰਬਾ। 1990 ਤੋਂ ਇਹ ਕੋਟਾ ਸਿਸਟਮ ਉਸ ਤਰੀਕੇ ਦਾ ਚੱਲਦਾ ਆ ਰਿਹਾ ਜਿਸ ਦੇ ਵਿੱਚ ਕੁਛ ਵੀ ਜਿਹੜਾ ਵਾਧਾ ਆ ਉਹ ਨਹੀਂ ਕੀਤਾ ਗਿਆ ਹੋਇਆ। ਸੋ ਇਸ ਕਰਕੇ ਕਹਿੰਦੇ ਵੀ ਕਾਫੀ ਜ਼ਿਆਦਾ ਇਹਨਾਂ ਨੂੰ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ।
ਅਮਰੀਕਾ ਦੀ ਜਿਹੜੀ ਇਹ ਰਿਸਰਚ ਵਾਲਾ ਜਾਂ ਸਿਲੀਕਨ ਵੈਲੀ ਆ, ਇਹ H1B ਵੀਜ਼ੇ ਦੇ ਉੱਤੇ ਕਰਕੇ ਹੀ ਜਿਹੜੀ ਉਹ ਚੱਲ ਰਹੀ ਆ। ਜੀਨੀਅਸ ਵੀਜ਼ਾ ਵੀ ਕਈ ਲੋਕ ਜਿਹੜੇ ਇਸ ਨੂੰ ਆਖ ਦਿੰਦੇ ਨੇ। ਅਤੇ ਇੰਪਲੋਇਰਸ ਨੂੰ ਹੁਣ ਇੱਕ ਪ੍ਰੋਬਲਮ ਇਹ ਵੀ ਸਤਾ ਰਹੀ ਆ ਵੀ ਇਹਨਾਂ ਦੇ ਕੋਲ ਇੱਥੇ ਇਨ ਦੀ ਐਂਡ ਰਹਿਣ ਦੇ ਲਈ ਕਿਹੜੀ ਚੀਜ਼ ਹੈਗੀ ਆ। ਭਵਿੱਖ ਤਾਂ ਉਹਨਾਂ ਨੂੰ ਕੋਈ ਨਜ਼ਰ ਨਹੀਂ ਆ ਰਿਹਾ, ਨਾ ਉਹ ਇੱਥੇ ਪੱਕੇ ਹੋ ਸਕਦੇ ਆ, ਨਾ ਇੱਥੇ ਫਿਰ ਉਹ ਵੋਟ ਪਾ ਸਕਦੇ। ਹਰ ਇੱਕ ਨੂੰ ਇਹ ਡਰ ਆ ਵੀ ਕੱਲ੍ਹ ਨੂੰ ਪਤਾ ਨਹੀਂ ਫਿਰ ਸਾਡੇ ਨਾਲ ਇੱਥੇ ਬਣਨਾ ਕੀ ਹੈ। ਕਿਉਂਕਿ ਜਦੋਂ ਪਿਛਲੀ ਵਾਰੀ .com ਬਰਸਟ ਜਿਹੜਾ ਹਰਜੋਤ ਸਿੰਘ ਜੀ ਹੋਇਆ ਸੀ, ਲੋਕਾਂ ਨੇ ਗੱਡੀਆਂ ਵੀ ਜਿਹੜੀਆਂ ਆ ਚਾਬੀਆਂ ਏਅਰਪੋਰਟ 'ਤੇ ਛੱਡ ਕੇ ਵਾਪਸ ਜਿਹੜੇ ਉਹ ਤੁਰ ਗਏ ਸੀਗੇ। ਉਦੋਂ ਇੰਨਾ ਜਿਹੜੇ ਬੁਰੇ ਹਾਲਾਤ ਬਣੇ ਸੀ ਕਿਉਂਕਿ ਲੋਕਾਂ ਨੇ ਘਰ ਖਰੀਦੇ ਨੇ, ਕਈ ਥਾਵਾਂ ਦੇ ਉੱਤੇ ਇਨਵੈਸਟ ਕੀਤਾ ਹੈ, ਕਈ ਕੁਛ ਕੀਤਾ ਹੈ। ਸੋ ਵੱਡੀ ਜਿਹੜੀ ਇਸ ਟਾਈਮ ਇੱਕ ਸਮੱਸਿਆ ਜਿਹੜੀ ਉਹ ਆ ਰਹੀ ਆ। ਡੈਫੀਨੇਟਲੀ ਹਰ ਕੋਈ ਇੱਥੇ ਆ ਕੇ ਜਿਹੜਾ ਉਹ ਰਹਿਣਾ ਚਾਹੁੰਦਾ ਆ, ਔਖੇ ਸੌਖੇ ਹੋ ਕੇ ਰਹਿ ਵੀ ਰਹੇ ਆ, ਪਰ ਭਵਿੱਖ ਜਿਹੜਾ ਹੈ ਉਹਨਾਂ ਨੂੰ ਕੋਈ ਵੀ ਕਿਸੇ ਤਰੀਕੇ ਦਾ ਨਜ਼ਰ ਨਹੀਂ ਆ ਰਿਹਾ ਵੀ ਇੱਥੇ ਗ੍ਰੀਨ ਕਾਰਡ ਲੈਣ ਦੇ ਲਈ ਵੀ ਜੇ ਉਹਨਾਂ ਨੂੰ 50 ਸਾਲ ਤੱਕ ਦਾ ਜਿਹੜਾ ਇੰਤਜ਼ਾਰ ਉਹ ਕਰਨਾ ਪਊਗਾ। ਕੋਈ ਵੀ ਜਿਹੜਾ ਇੱਦਾਂ ਕਰਨੋਂ ਜਿਹੜਾ ਵਾਜਬ ਨਹੀਂ ਆ। ਕਿਉਂਕਿ ਗਾ ਨਿਆਣੇ ਦੇ ਲਈ ਵੀ ਤਾਂ ਹਰਜੋਤ ਸਿੰਘ ਜੀ ਪ੍ਰੋਬਲਮ ਆ ਨਾ, ਇਹ ਜਿੰਨਾ ਚਿਰ ਤਾਂ 18 ਤੋਂ ਥੱਲੇ ਨੇ ਉਦੋਂ ਤੱਕ ਤਾਂ H1B ਦੇ ਅੰਡਰ ਇਹ ਡਿਪੈਂਡੈਂਟ ਦੇ ਤੌਰ ਦੇ ਉੱਤੇ ਚੱਲ ਜਾਣਗੇ। ਉਸ ਤੋਂ ਬਾਅਦ 'ਚ ਕੀ ਕਰਨਾ ਹੈ ਉਹਨਾਂ ਨਿਆਣਿਆਂ ਦਾ, ਜਿਹੜਾ ਉੱਥੇ ਕੀ ਬਣਨਾ ਹੈ। ਸੋ ਕਾਫੀ ਜਿਹੜੇ ਵੱਡੇ ਵੱਡੇ ਇਸ ਟਾਈਮ ਸਵਾਲ ਨੇ। ਸੋ ਦੇਖਦੇ ਹਾਂ ਵੀ ਕੋਈ ਇਸ ਤਰੀਕੇ ਦੇ ਨਾਲ ਕੋਈ ਬਿੱਲ ਕੋਈ ਆਉਂਦਾ ਆ, ਕੋਈ ਇਸੇ ਤਰੀਕੇ ਦਾ ਇਹ ਕੋਟੇ ਦੇ ਵਿੱਚ ਵਾਧਾ ਕੀਤਾ ਜਾਂਦਾ ਆ ਜਾਂ ਨਹੀਂ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM